ਪਨੀਰ ਤੇ ਅੱਛਾ ਇਹਦੀ ਸ਼ੇਪ ਹੁੰਦੀ ਆ ਕਿਸ਼ਤੀ ਵਰਗੀ। ਅੱਛਾ ਅੱਛਾ ਕਿਉਂਕਿ ਉਹ ਸਮੁੰਦਰ ਏਰੀਆ ਲੱਗਦਾ ਗਾ ਤੇ ਘਰ ਦੇ ਉਹਨਾਂ ਦੇ ਮਗਰੋਂ ਉਹਨਾਂ ਦੀ ਯਾਦ ਦੇ ਵਿੱਚ ਐ ਇਹਦੀ ਕਿਸ਼ਤੀ ਦੀ ਸ਼ੇਪ ਦੇ ਹੁੰਦੀ ਸੀ। ਆ ਦੇਖੋ ਕਿਸ਼ਤੀ ਦੀ ਸ਼ੇਪ। ਤੇ ਸਾਡੇ ਕਸੂਰ ਸੀ ਤਹਿਸੀਲ ਤੇ ਇਹ ਲੜ ਪਿਆ ਆਪਸ ਵਿੱਚ ਤੇ ਤਰੀਕਾ ਕਸੂਰ ਪੈਂਦੀਆਂ ਹੁੰਦੀਆਂ ਸੀ ਤੇ ਉਹ ਰਿਪੋਰਟ ਦਰਜ ਕਰਾਉਣ ਕਸੂਰ ਚਲੇ ਗਏ। ਫਿਰ ਬਾਅਦ ਚ ਉਹਨਾਂ ਆਖਿਆ ਹੁਣ ਬਣ ਗਿਆ ਜੀ ਪਾਕਿਸਤਾਨ, ਹੁਣ ਤੁਹਾਡਾ ਨਹੀਂ ਗਾ, ਤੁਹਾਡਾ ਜਾ ਕੇ ਠਾਣਾ ਲੱਭੋ। ਇਹ ਤੇ ਇਹ ਆ ਵੀ ਜਿਹੜੀ ਨਫ਼ਰਤ ਦੀ ਰਾਜਨੀਤੀ ਛੱਡ ਕੇ ਤੇ ਪਿਆਰ ਦੀ ਰਾਜਨੀਤੀ ਨਾਲ ਗਾਂ ਵਪਾਰ ਚੱਲੇ, ਸਭ ਕੁਝ ਚੱਲੇ ਤੇ ਬਹੁਤ ਜਿਹੜੇ ਆਪਾਂ ਖਾਸ ਕਰਕੇ ਹਿੰਦੁਸਤਾਨ ਤੇ ਪਾਕਿਸਤਾਨ ਦੋਵੇਂ ਜਿਹੜੇ ਆ ਬਹੁਤ ਤਰੱਕੀ ਕਰ ਸਕਦੇ। ਜੇ ਪਾਕਿਸਤਾਨ ਤੇ ਭਾਰਤ ਦੇ ਆਪਸ ਵਿੱਚ ਜੇ ਚੰਗੇ ਸੰਬੰਧ ਹੁੰਦੇ ਆ ਤੇ ਇਸੇ 'ਚ ਹੀ ਭਲਾਈ ਹੈ, ਆਵਾਮ ਦੀ, ਲੋਕਾਂ ਦੀ ਭਲਾਈ ਇਹਦੇ 'ਚ, ਤਰੱਕੀ ਇਹਦੇ ਵਿੱਚ। ਲੜ ਕੇ ਜਿੱਥੇ ਲੜਾਈ ਲੱਗੀ ਆ ਯੂਕਰੇਨ ਤੇ ਰਸ਼ੀਆ, ਤੁਸੀਂ ਵੇਖੋ ਕੀ ਬਣ ਰਿਹਾ ਉੱਥੇ। ਉਹ ਲੜਾਈ ਦਾ ਇੱਥੋਂ ਤੱਕ ਅਸਰ ਆ, ਸਾਡੀਆਂ ਜ਼ਮੀਨਾਂ ਦੇ ਰੇਟ ਘਟ ਗਏ ਹੁੰਦੇ 2.5 ਏਕੜ ਹੁੰਦੇ 1 ਹੈਕਟਰ ਦੇ ਵਿੱਚ ਜੀ। 10,000 ਸਕੁਅਰ ਮੀਟਰ ਦਾ 1 ਹੈਕਟਰ ਹੈ। ਹਾਂਜੀ ਤੇ ਇਹ ਮਤਲਬ ਜੇ ਆਪਾਂ ਵਾਹੀ ਦੀ ਜ਼ਮੀਨ ਸ਼ੁਰੂ ਕਰੀਏ ਵਾਹੀ ਵਾਸਤੇ ਤਕਰੀਬਨ ਹੁਣ 3,000 ਤੋਂ ਲੈ ਕੇ 4,000 ਤੱਕ ਰੇਟ ਹੈਗਾ। 4-5 ਤੱਕ ਹੈਗਾ ਜੀ, ਨਹੀਂ ਹੈਗਾ। ਨਹੀਂ 4-5,000 ਡਾਲਰ ਅਮਰੀਕਨ ਡਾਲਰ। ਅਮਰੀਕਨ ਡਾਲਰ ਦਾ 2.5 ਏਕੜ ਹੁੰਦੇ ਆ। 4 ਤੋਂ 5,000 3 ਤੋਂ ਸ਼ੁਰੂ ਹੋ ਜਾਂਦੀ ਹੈ। 3 ਤੋਂ ਸਟਾਰਟ ਆ ਜੀ। ਅੱਛਾ ਜੀ, ਆਹ ਸਾਰੇ ਨੇ ਬਦਾਮਾਂ ਦੇ ਬੂਟੇ। ਇਹ ਕਿੰਨੀ ਦੇ ਤੇ ਉਮਰ ਕਿੰਨੀ ਇਹਨਾਂ ਦੀ? ਇਹ ਹੈਗੇ ਆ ਜੀ 2-2 ਸਾਲ। ਆ 2-2 ਸਾਲ। ਤੇ ਇੱਧਰ ਮਾਤਾ ਜੀ ਹੁਣੀ ਡੇ ਭਿੰਡੀਆਂ ਤੋੜੋ ਤੁਸੀਂ। ਇਹ ਦੇਸੀ ਭਿੰਡੀਆਂ ਇਹਨਾਂ ਨੇ ਜਾਰਜੀਆ ਚ ਲਾਈਆਂ। ਜੇ ਤੁਸੀਂ ਫਿਊਚਰਸ ਟ੍ਰੇਡਿੰਗ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਟ੍ਰੇਡਿੰਗ ਵਿੱਚ ਸਟਰਗਲ ਕਰ ਰਹੇ ਹੋ ਤਾਂ ਤੁਹਾਡੇ ਲਈ ਸਨਾਈਪਰ ਆਟੋ ਟ੍ਰੇਡਰ ਵੱਲੋਂ ਇੱਕ ਆਟੋਮੇਸ਼ਨ ਬੋਟ ਤਿਆਰ ਕੀਤਾ ਗਿਆ ਹੈ, ਜਿਹਦੇ ਨਾਲ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਟ੍ਰੇਡਿੰਗ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਸਨਾਈਪਰ ਆਟੋ ਟ੍ਰੇਡਰ ਤੇ ਜਾ ਕੇ ਆਪਣੀ ਕਾਲ ਬੁੱਕ ਕਰਾ ਸਕਦੇ ਹੋ। ਅਸਲਾਮ ਵਾਲੇਕਮ ਸਾਰੇ ਹੀ ਦੋਸਤਾਂ ਨੂੰ, ਮੈਂ ਨਾਸਰ ਢਿੱਲੋਂ। ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ। ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ ਹਾਂ। ਸਾਨੂੰ ਅੱਜ ਤੀਸਰਾ ਦਿਨ ਹੈ ਜਾਰਜੀਆ ਦੇ ਵਿੱਚ, ਬਲਕਿ ਇੱਕ ਦਿਨ ਪਹਿਲੇ ਵੀ ਆਪਾਂ ਕੱਢ ਗਏ ਰਸ਼ੀਆ ਜਾਣ ਤੋਂ ਪਹਿਲਾਂ। ਤੇ ਅਸੀਂ ਅੱਜ ਮਿਨੀ ਪੰਜਾਬ ਵੇਖਣ ਜਾਣਦੇ ਹਾਂ ਵੀ ਜਾਰਜੀਆ ਦਾ ਮਿਨੀ ਪੰਜਾਬ ਕਿਹੜਾ। ਜਾਰਜੀਆ 'ਚ ਇੱਕ ਸ਼ਹਿਰ ਪੈਂਦਾ ਸਨੌਰੀ, ਟੀ ਨਾਲ ਹੈ ਜਾਂਦਾ, ਟੀ ਸਨੌਰੀ, TSNORI। ਹਾਂ, ਟੀ ਸਾਇਲੈਂਟ ਹੈ। ਤੇ ਧਰਮ ਭਾਜੀ ਨਾਲ ਨੇ, ਸਾਡਾ ਬਾਬੇ ਦੀ ਹੱਟੀ ਵਾਲੇ ਤਬਲੀਸੀ। ਤੇ ਇਹ ਹੁੰਦੇ ਤਬਲੀਸੀ ਸ਼ਹਿਰ ਹੁੰਦੇ। ਤਬਲੀਸੀ ਤੋਂ 2 ਘੰਟੇ ਦੀ ਡਰਾਈਵ ਹੈ ਜਿਸ ਅਸੀਂ ਚੱਲੇ ਹਾਂ ਮਿਨੀ ਪੰਜਾਬ ਜਾਰਜੀਆ ਦਾ ਵੇਖਣ। ਸਾਡੇ ਦੋਸਤ ਨੇ ਸਰਪੰਚ ਸਾਹਿਬ, ਉਹ ਉੱਥੇ ਵਾਈ ਕਰਦੇ ਆ। ਨਾਲ ਦੂਜੇ ਦੋਸਤ ਨੇ ਉਹਨਾਂ ਦੀ ਬਲਰਾਜ ਸਿੰਘ ਕੰਗ ਸਾਹਿਬ, ਉਹਨਾਂ ਦੀ ਨਰਸਰੀ ਆ। ਤੇ ਕੁਝ ਹੋਰ ਇਹਨਾਂ ਦੇ ਯਾਰ ਮਿੱਤਰ ਨੇ, ਉਹਨਾਂ ਨੂੰ ਆਪਾਂ ਮਿਲਣਾ। ਨਾਲੇ ਅੱਜ ਰਾਤ ਰਹਿਣਾ ਵੀ ਉੱਥੇ ਆ। 2 ਦਿਨ ਆਪਾਂ ਸਨੌਰੀ ਲਾਉਣੇ ਆ ਵੀ ਉੱਥੇ ਖੇਤੀ ਕਿਸ ਤਰ੍ਹਾਂ ਦੀ, ਉੱਥੋਂ ਨਾਲ ਵੱਖ ਕਿਸ ਤਰ੍ਹਾਂ ਦਾ ਪੰਜਾਬ ਨਾਲੋਂ। ਮਾਲ ਡੰਗਰ ਰੱਖਿਆ, ਜਿਹੜੀ ਖੇਤੀ ਕਰਦੇ ਉਹ ਕਿਸ ਤਰ੍ਹਾਂ ਕਰਦੇ, ਸੰਦ ਸੁੰਦ ਕਿਸ ਤਰ੍ਹਾਂ ਦੇ ਨੇ। ਵੈਸੇ ਤਾਂ ਅਸੀਂ ਵਿਖਾਉਂਦੇ ਆਏ, ਲੇਕਿਨ ਇੱਥੇ ਜਿਹੜੇ ਆਪਣੇ ਪੰਜਾਬੀ ਕਰਦੇ ਨੇ ਉਹ ਕਿਸ ਤਰ੍ਹਾਂ ਕਰਦੇ ਨੇ। ਤੇ ਜ਼ਮੀਨਾਂ ਦਾ ਕੀ ਭਾਅ ਹੈ ਇੱਥੇ, ਉਹ ਵੀ ਉਹਨਾਂ ਕੋਲ ਪੁੱਛਾਂਗਾ। ਮੈਂ ਸੁਣਿਆ ਵੀ ਜ਼ਮੀਨਾਂ ਬਹੁਤ ਸਸਤੀਆਂ, ਆਪਣੇ ਪਾਕਿਸਤਾਨੀ ਇੰਡੀਅਨ ਬਹੁਤ ਆਏ ਇੱਥੇ ਵਾਹੀ ਕਰਨ, ਲੇਕਿਨ ਜਿਹੜੇ ਆਪਣੇ ਉਸ ਪੰਜਾਬ ਵਾਲੇ ਉਹ ਤਾਂ ਬਹੁਤੇ ਡਾਰੀ ਮਾਰ ਕੇ ਗਾਂ ਨੂੰ ਕਨੇਡੇ ਵੱਲ ਨੂੰ। ਤੇ ਕੁਛ ਟਿਕੇ ਨੇ ਇੱਥੇ, ਵਾਹਵਾ ਘਰ ਨੇ ਉੱਥੇ। ਤੇ ਅੱਜ ਅਸੀਂ ਸਨੌਰੀ ਵੱਲ ਜਾਣ ਡੇ ਹਾਂ। ਵਕਾਰ ਪਿੱਛੇ ਬੈਠਾ, ਵਕਾਰ ਨਾਲ ਅਫਸੋਸ ਵੀ ਕਰ ਲਿਓ। ਵਕਾਰ ਦਾ ਬੜਾ ਸੋਹਣਾ ਡੌਗ ਸੀ ਜੈਕ, ਉਹ ਅੱਜ ਮਰ ਗਿਆ। ਸਾਨੂੰ ਖਬਰ ਆ ਗਈ 5ਵਾਂ-6ਵਾਂ ਦਿਨ ਦੇ ਪਿੱਛੇ ਨੁਕਸਾਨ ਦੀਆਂ ਖਬਰਾਂ ਆ ਰਹੀਆਂ। ਪਿੱਛੋਂ ਨੁਕਸਾਨ ਦੀਆਂ ਖਬਰਾਂ ਆ ਰਹੀਆਂ। ਤੇ ਭਾਜੀ ਕਿੰਨਾ ਕੁ ਰਹਿ ਗਿਆ ਅੱਗੋਂ? ਹਾਂ, ਇੱਥੋਂ 15-20 ਮਿੰਟ ਦਾ ਰਸਤਾ। ਬਸ 15-20 ਮਿੰਟ ਰਹਿ ਗਏ, ਆਪਾਂ ਚੱਲਦੇ ਹਾਂ ਸਨੌਰੀ। ਅਗਲੀਆਂ ਗੱਲਾਂ ਬਾਤਾਂ ਉੱਥੇ ਕਰਦੇ ਆਪਾਂ। ਲਓ ਵੀ ਆਪਾਂ ਕੰਗ ਸਾਹਿਬ ਦੇ ਘਰ ਪਹੁੰਚ ਗਏ, ਬਿਲਕੁਲ ਉਹਨਾਂ ਦੀ ਗਲੀ 'ਚ। ਆਹ ਘਰ ਹੈ? ਹਾਂ, ਆਹ ਘਰ ਸਾਹਮਣੇ ਬਲਰਾਜ ਸਿੰਘ ਕੰਗ ਦਾ। ਉਸ ਤੋਂ ਬਾਅਦ ਜਾ ਕੇ ਕਰ ਸਕਦੇ। ਹਾਂ, ਪਹਿਲਾਂ ਉਹਨਾਂ ਦੇ ਘਰੋਂ ਹੋ ਜੀ, ਇਹਨਾਂ ਨੂੰ ਮਿਲ ਮਿਲਾ ਲਈਏ ਤੇ ਫਿਰ ਆਪਾਂ ਕਿਸੇ ਪਾਸੇ ਨਿਕਲਾਂਗੇ। ਪਿੱਛੇ ਲਿਖਿਆ, ਪਿੱਛੇ ਪਤਾ ਨਹੀਂ ਕੀ ਲਿਖਿਆ। ਉਹ ਕੰਗ ਸਾਹਿਬ ਆ ਗਏ, ਧੋਤੀ ਪਾਈ ਹੈ ਬਾਹਰ, ਧੋਤੀ ਪਾ ਕੇ। ਸਤਿ ਸ੍ਰੀ ਅਕਾਲ ਜੀ। ਰਾਜ ਕੀ ਹਾਲ ਚਾਲ? ਠੀਕ ਠਾਕ? ਵਧੀਆ। ਚਲੋ ਬਹੁਤ ਵਧੀਆ ਅੱਗੇ ਜਗ੍ਹਾ ਕਰ ਲਈ। ਹਾਂ ਜੀ ਕੰਗ ਸਾਹਿਬ ਕੀ ਹਾਲ ਚਾਲ? ਠੀਕ ਠਾਕ? ਵਧੀਆ। ਸਿਹਤ ਠੀਕ ਹੈ ਤੁਹਾਡੀ? ਹਾਂਜੀ ਵਧੀਆ, ਮਾਰੋ ਜੀ। ਆ ਜਾਓ ਤੁਸੀਂ ਜਨਾਬ, ਮਿਲ ਲਓ, ਵੀਡੀਓ ਬਣਾਈ ਜਾਣੀ। ਕੀ ਹਾਲ ਹੈ ਭਾਜੀ? ਠੀਕ ਹੋ? ਸਿਹਤ ਵੀ ਠੀਕ ਹੈ? ਅੱਜ ਫੁੱਲਾਂ ਦੀ ਧੋਤੀ ਪਾਈ ਹੈ। ਬਸ ਫਿਰ ਇਹ ਵੀ ਹੁਣ ਆਪਣੇ ਮੁਲਕਾਂ ਦਾ ਹੈ ਨਾ, ਫਿਰ ਆਵਾਜ਼ ਜਿਹੜਾ ਉਹ ਇੱਧਰ ਵੀ ਕਰ ਲਈਦਾ। ਔਰ ਆਵਾਜ਼ ਇੱਧਰ ਵੀ ਕਾਇਮ ਰੱਖਿਆ। ਚਲੋ ਵਧੀਆ ਜੀ। ਲਓ ਵੀ ਘਰੋਂ ਆਪਾਂ ਖਾ ਕੇ ਨਾ ਕੰਗ ਸਾਹਿਬ ਦੀ ਰੋਟੀ ਤੇ ਉਹਨਾਂ ਦੇ ਫਾਰਮ ਤੇ ਆ ਗਏ ਆ, ਖੇਤ 'ਚ ਆ ਗਏ। ਤੇ ਪਹਿਲਾਂ ਤੇ ਉਹਨਾਂ ਨੇ ਇੱਥੇ ਨਰਸਰੀ ਬਣਾਈ ਆ ਬੜੀ ਜ਼ਬਰਦਸਤ ਕਿਸਮ ਦੀ ਨਾ, ਬੂਟੇ ਬਾਟੇ ਪੂਰੇ ਦਿੰਦੇ ਆ ਸਾਰੇ।
ਸ਼ਹਿਰ ਨੂੰ। ਤੇ ਅਸੀਂ ਉੱਥੇ ਇਸ ਵੇਲੇ ਨਰਸਰੀ ਤੇ ਨਰਸਰੀ ਵੇਖਦੇ ਆ ਤੇ ਬਾਕੀ ਗੱਲਾਂ ਬਾਤਾਂ ਫਿਰ ਕਰਦੇ ਆ। ਲਓ ਜੀ, ਆ ਇਹਨਾਂ ਦੀ ਨਰਸਰੀ, ਅਸੀਂ ਨਰਸਰੀ ਵੇਖਣ ਆਏ ਆ ਤੇ ਨਾਲ ਉਹ ਉਧਰ ਗਾਈਆਂ ਦਾ ਫਾਰਮ ਹੈ ਤੇ ਗਾਈਆਂ ਦਾ ਫਾਰਮ ਵੇਖਾਂਗੇ। ਨਰਸਰੀ ਦੇ ਬੂਟੇ ਬਾਟੇ ਬਣਾ ਕੇ ਵੇਚਦੇ ਨੇ ਤਬਲੀਸੀ ਵਾਲੇ ਸ਼ਹਿਰ ਵਾਲਿਆਂ ਨੂੰ, ਜਿਹੜੇ ਉਹਨਾਂ ਦਾ ਕੋਈ ਪਾਰਕ ਪੂਰਕ ਹੋਊਗਾ ਨਾ। ਆਹ ਰੇੜੂ ਜੇ ਭਾਈ ਬਹੁਤ ਵੇਖੇ ਇੱਥੇ ਮੈਂ, ਆਹ ਰੇੜੀਆਂ ਬਣਾਈਆਂ ਇਹਦੀਆਂ ਨਾ, ਇਹ ਹੈ ਕਾਹਦੇ ਵਾਸਤੇ ਅਸਲ? ਇਹ ਤਾਂ ਹੋਆ ਰੋਟਾਵੇਟਰ ਛੋਟਾ। ਇਹ ਵੈਸੇ ਇਹਨਾਂ ਨੇ ਬਣਾਏ ਪਿੱਛੇ ਰੇੜੀਆਂ ਪਾਈਆਂ ਦੇ। ਨਹੀਂ ਥੱਲੇ ਦੇ ਉਹ ਆ ਰੋਟਾਵੇਟਰ ਨੂੰ ਇਹ ਕੱਢ ਕੇ ਰੇੜੀਆਂ ਬਣਾਈਆਂ, ਕੱਲ ਨਹੀਂ ਵੇਖਿਆ ਆਪਾਂ ਬਾਬਾ ਜਾਂਦਾ? ਉਹ ਵੀ ਹੈਗੇ ਹਾਂ, ਪਰ ਆ ਤਾਂ ਇਹਨਾਂ ਦਾ ਹੋਆ ਰੋਟਾਵੇਟਰ। ਜਿਵੇਂ ਨੂੰ ਕਰਨਾ। ਹਾਂ, ਧੁੱਪ ਬੜੀ ਆ, ਆਪਾਂ 2 ਮਿੰਟ ਸਾਹ ਸੂ ਲੈ ਕੇ ਨਾ ਤੇ ਫਿਰ ਮੈਂ ਤੁਹਾਨੂੰ ਅੱਗੇ ਲੈ ਕੇ ਜਾਂਦਾ ਵਿਖਾਉਣਾ। ਇੱਧਰ ਵੀ ਆ, ਅੱਜ ਗਰਮੀ ਬਹੁਤੀ ਨਹੀਂ ਅੱਗੇ ਨਾਲੋਂ, ਕੱਲ ਨਹੀਂ, ਕੱਲ ਨਾਲੋਂ ਮੈਨੂੰ ਲੱਗਦਾ ਬਹੁਤੀ ਹੈ। ਚਲੇ ਬਹੁਤ ਵਧੀਆ ਉੱਥੋਂ ਪਾਕਿਸਤਾਨ ਤੁਹਾਡਾ। ਅੱਛਾ ਅੱਛਾ, ਤੁਹਾਨੂੰ ਕਿਵੇਂ ਪਤਾ, ਤੁਸੀਂ ਗਏ ਹੋ? ਤੇ ਇਹ ਉਹਨਾਂ ਦੇ ਬੇਟੇ ਨੇ, ਕੀ ਨਾ ਭਾਈ? ਰਵਨੀਤ, ਸਤਿ ਸ੍ਰੀ ਅਕਾਲ ਜੀ। ਰਵਨੀਤ ਭਾਈ ਨੇ ਘਰ ਬਹੁਤ ਸੋਹਣਾ ਬਣਾਇਆ, ਦੋਵਾਂ ਪਾਸੇ ਐ ਹਵਾ ਵਾਲਾ, ਬਾਹਰ ਖੁੱਲੇ ਦੇ ਵਿੱਚ ਐ ਮੌਜਾਂ ਲੁੱਟਦੇ। ਤੇ ਇਹ ਸਾਨੂੰ ਨਾ ਦੁਪਹਿਰ ਦਾ ਖਵਾਈ ਜਾਣ ਦੇ, ਪਤਾ ਨਹੀਂ ਕੀ ਬਣਾ ਲਿਆ ਨੇ। ਕੀ ਇਹਦਾ ਨਾਂ? ਇਹ ਹੈਗੀ ਆਚਾ ਰੋਲੀ ਖਾਚਾ ਪੂਰੀ। ਆਚਾ ਰੋਲੀ। ਆਚਾ ਰੋਲੀ ਇੱਥੇ ਇੱਕ ਜਗ੍ਹਾ ਹੈਗੀ ਆ ਬਾਤੂਮੀ, ਹਾਂ। ਤੇ ਉਧਰਲੇ ਜਿਵੇਂ ਆਪਣੇ ਹੁੰਦਾ ਸਿੰਧ ਹੋ ਗਿਆ, ਐ ਨਾਂ ਨਹੀਂ ਆਪਣੇ ਏਰੀਆ ਦੇ, ਉਹ ਹੈਗੀ ਆਚਾਰਾ ਏਰੀਆ ਦਾ ਨਾਂ। ਤੇ ਉਹਨਾਂ ਦੇ ਇੱਥੇ ਖਾਚਾ ਪੂਰੀ ਬਹੁਤ ਤਰ੍ਹਾਂ ਦੀ ਅਲੱਗ-ਅਲੱਗ ਰੀਜਨਸ ਦੇ ਵਿੱਚ, ਤੇ ਉਹ ਰੀਜਨ ਦੀ ਹੈਗੀ ਏ। ਇਹਦੇ ਵਿੱਚ ਅੰਡਾ ਪੈਂਦਾ ਤੇ ਆਪਣਾ ਪਨੀਰ ਤੇ ਮੱਖਣ। ਅੰਡਾ, ਪਨੀਰ ਤੇ ਆਚਾ। ਇਹਦੀ ਸ਼ੇਪ ਹੁੰਦੀ ਆ ਕਿਸ਼ਤੀ ਵਰਗੀ, ਅੱਛਾ ਅੱਛਾ। ਕਿਉਂਕਿ ਉਹ ਸਮੁੰਦਰ ਏਰੀਆ ਲੱਗਦਾਗਾ। ਚਲੋ ਨਾਲ ਆਪਾਂ ਰੱਖ ਦਿੰਦੇ ਹਾਂ। ਸਮੁੰਦਰ ਏਰੀਆ ਲੱਗਦਾ ਤੇ ਉੱਥੇ ਜਦੋਂ ਮਤਲਬ ਜਾਂਦੇ ਸੀ ਬੰਦੇ ਕਿਸ਼ਤੀਆਂ ਤੇ ਮੱਛੀਆਂ ਫੜਨ, ਤੇ ਘਰ ਦੇ ਉਹਨਾਂ ਦੇ ਮਗਰੋਂ ਉਹਨਾਂ ਦੀ ਯਾਦ ਦੇ ਵਿੱਚ ਐ ਇਹਦੀ ਕਿਸ਼ਤੀ ਦੀ ਸ਼ੇਪ ਦੇ ਹੁੰਦੀ ਸੀ। ਆ ਦੇਖੋ ਕਿਸ਼ਤੀ ਦੀ ਸ਼ੇਪ। ਨਾਂ ਕੀ ਇਹਦਾ? ਆਚਾ ਰੋਲੀ ਖਾਚਾ ਪੂਰੀ। ਆਚਾ ਰੋਲੀ ਖਾਚਾ ਪੂਰੀ, ਦੋ ਨਾਂ ਦੀ, ਆਚਾ ਰੋਲੀ ਤੇ ਖਾਚਾ ਰੋਲੀ ਤਾਂ ਹੋ ਗਿਆ ਜਗ੍ਹਾ ਦਾ ਨਾਂ ਹੋ ਗਿਆ, ਖਾਚਾ ਪੂਰੀ ਡਿਸ਼ ਦਾ ਨਾਂ ਹੋ ਗਿਆ। ਖਾਚਾ ਪੂਰੀ ਡਿਸ਼ ਦਾ ਨਾਂ। ਹੁਣ ਇਹਨੂੰ ਦੇਖੋ ਚੱਕ ਕੇ। ਤੇ ਆਪਣੇ ਬੰਦੇ ਚਲੇ ਗਏ, ਉਹ ਵਕਾਰ ਨੂੰ ਟਰੈਕਟਰ ਚਲਾਉਂਦਾ ਸੀ, ਆਉਂਦੇ ਉਹਨਾਂ ਦੇ ਖਾ ਜੀ ਆਚਾ ਰੋਲੀ ਖਾਚਾ ਪੂਰੀ ਦਾ ਖਾਤਾ ਖਤਮ ਕਰ ਦਈਏ। ਇਧਰ ਆ, ਇਧਰ ਆ ਇਹਨਾਂ ਦੀ ਬੇਟੀ ਆ, ਇਧਰ ਆ ਪੁੱਤ, ਗੱਲ ਸੁਣ। ਰਾ ਕੀ ਨਾਂ ਹੈ? ਕੀ ਨਾਂ ਹੈ? ਅਕੀਰਾ। ਤੇਰਾ ਕੀ ਨਾਂ ਹੈ? ਇਧਰ ਗੱਲ ਤਾਂ ਸੁਣ, ਗੱਲ ਤਾਂ ਸੁਣ। ਆਂਦਰੀਆ। ਇਹਦੀ ਜੀ ਇਹਨਾਂ ਦੀ ਮਾਂ ਜਿਹੜੀ ਜਾਰਜੀਅਨ ਹੈ ਨਾ, ਤੇ ਇਹ ਬੋਲਦੇ ਪੰਜਾਬੀ ਆ, ਜਾਰਜੀਅਨ ਵੀ ਬੋਲਦੇ ਆ। ਬੋਲਦੇ ਤੂੰ ਤਾਂ ਬੋਲਣੀ ਹਾਂ। ਚੱਲ ਤੈਨੂੰ ਪੰਜਾਬੀ ਆਉਂਦੀ ਆ? ਬਸ ਇਹ ਸਮਝਦਾ ਜ਼ਿਆਦਾ, ਬੋਲਦਾ ਘੱਟ। ਨਹੀਂ ਆਉਂਦੀ ਤੈਨੂੰ? ਆਉਂਦੀ ਕੀਰਾ? ਚੱਲ ਤੇਰਾ ਦਾਦਾ ਕਿੱਥੇ ਗਿਆ? ਦਾਦਾ ਕਿੱਥੇ ਗਿਆ ਤੇਰਾ ਦਾਦਾ? ਚੱਲ ਪੰਜਾਬੀ ਬੋਲ ਕੇ ਹਾਲ ਦੱਸ, ਕਿਹੜਾ ਪਿੰਡ ਹੈ ਤੁਹਾਡਾ? ਪੰਜਾਬ ਦੇ ਵਿੱਚ ਕਿਹੜਾ ਪਿੰਡ ਆ? ਮੈਂ ਤਾਂ ਗਈ ਨਹੀਂ। ਹਾਂ ਕੀ ਆ? ਕੀ ਆ? ਤੂੰ ਗਈ ਪੰਜਾਬ ਨਹੀਂ ਗਈ? ਅੱਛਾ। ਪੁੱਛਦੀ ਹੈ ਕੀ ਆ? ਹਾਂ, ਇਹ ਇਹਨਾਂ ਦਾ ਘਰ ਹੈ, ਖੇਤਾਂ 'ਚ ਬਣਾਇਆ, ਬਹੁਤ ਸੋਹਣਾ ਖੂਬਸੂਰਤ। ਬਾਹਰਲੀ ਸਾਈਡ ਤੇ ਇਹਨਾਂ ਦੀ ਨਰਸਰੀ, ਜਿਵੇਂ ਕਿ ਤੁਹਾਨੂੰ ਸ਼ੁਰੂ 'ਚ ਵਿਖਾਇਆ ਸੀ, ਇਹ ਨਰਸਰੀ ਆ, ਨਾਲ ਫਾਰਮ ਆ। ਉਹ ਵੇਖੋ ਵਕਾਰ ਰਿਹਾ ਟਰੈਕਟਰ ਚਲਾ ਵੇਖਣ, ਇਹਦੇ ਟਰੈਕਟਰ ਚੈੱਕ ਕਰਨ ਡਿਆ। ਉਹ ਵੇਖ, ਆਹ ਭਜਾਈ ਜਾਂਦਾ ਟਰੈਕਟਰ। ਓਏ ਹੈਂ ਕੀ? ਉਹ ਗਰਮੀ ਬੜੀ ਭਰਾ, ਮੈਂ ਨਹੀਂ ਬਣਾਉਣੀ। ਉਧਰਲੀ ਸਾਈਡ ਤੋਂ ਘਰ ਆ, ਉਹ ਉਧਰ ਰੂਮ ਬਣਾਏ ਆ, ਤੇ ਇਧਰਲੀ ਸਾਈਡ ਤੇ ਖੁੱਲਾ ਦੋਵੇਂ ਪਾਸੇ ਹਵਾ ਵਾਲਾ। ਇੱਥੇ ਬਣਾਉਣਾ ਨਾ ਮਛਲੀਆਂ ਰੱਖਣ ਵਾਲਾ, ਤੇ ਸਾਈਡਾਂ ਤੇ ਸਾਰੀ ਨਰਸਰੀ। ਤੇ ਇੱਧਰ ਜਿਹੜਾ ਵਾ ਗਾਈਆਂ ਵਾਲਾ ਫਾਰਮ ਹੈ, ਵਕਾਰ ਵੇਖਣ ਗਿਆ ਸੀ। ਬਾਕੀ ਇਹਨਾਂ ਦੇ ਖਲੋਤੇ ਸਾਰੇ ਟਰੈਕਟਰ ਮਸ਼ੀਨਾਂ। ਤੇ ਆ ਆਚਾ ਮੱਲੀ ਖਾਚਾ ਪੂਰੀ। ਇਹਨੂੰ ਹੁਣ ਐਂ ਕਰੀਦਾ ਜੀ, ਦੇਖੋ ਆ ਗਰਮ ਆ ਨਾ, ਇਹਦੇ ਤੇ ਐਂ ਕੱਚਾ ਅੰਡਾ ਸੁੱਟ ਦੇਣਾ। ਅੱਛਾ। ਤੇ ਇਹਨੂੰ ਘੋਲ ਲੈਣਾ ਫਿਰ। ਅੱਛਾ। ਇਹ ਟੇਬਲ ਤੇ ਜਦੋਂ ਆਉਂਦੀ ਉਹਨੂੰ ਘੋਲਣਾ ਉਦੋਂ। ਹਾਂ। ਸਜਾਣੀ ਪਹਿਲਾਂ ਨਹੀਂ ਹੋ। ਹਾਂ, ਮਤਲਬ ਜਿਵੇਂ ਹਾਫ ਫਰਾਈ ਹੁੰਦਾ ਉਵੇਂ ਬਣ ਜਾਂਦਾ ਨਾ ਫਿਰ। ਠੀਕ। ਗਰਮ ਨੂੰ ਕਰਨਾ ਨਹੀਂ ਤਾਂ ਫਿਰ ਕੱਚਾ ਰਹਿ ਜਾਊਗਾ। ਹਾਂ ਠੀਕ। ਇਹ ਫਿਰ ਪੱਕ ਜੂਗਾ।
ਹਾਂ ਮਤਲਬ ਥੋੜਾ ਜਿਹਾ ਜਿਵੇਂ ਆਪਣਾ ਹੁੰਦਾ ਹਾਫ ਫਰਾਈ ਹੁੰਦਾ ਨਾ ਹਾਂ ਉਦਾਂ ਬਣ ਜਾਂਦਾ। ਲਓ ਵੀ ਹਾਫ ਫਰਾਈ ਆਂਡਾ ਹੋ ਗਿਆ। ਅੱਛਾ ਬਲੀ ਖਾਚਾ ਪੂਰੀ ਆਚਾ ਰੋਲੀ ਹਾਂ ਆਚਾ ਰੋਲੀ ਖਾਚਾ ਪੂਰੀ ਬਾਏ ਬਾਏ ਕਰ ਬਾਏ ਬਾਏ ਕਰ ਦੇ ਵੀਰ ਗੂਰ ਨਾਲ ਹਲਾ ਜੀ ਇਹਦਾ। ਲਓ ਵੀ ਸਰਪੰਚ ਸਾਹਿਬ ਆ ਗਏ ਆ ਸਾਨੂੰ ਲੈਣ ਵਾਸਤੇ। ਸ਼ਾਮ ਦਾ ਟਾਈਮ ਸੀ ਇਹਨਾਂ ਨਾਲ। ਸਤਿ ਸ੍ਰੀ ਅਕਾਲ। ਸਰਪੰਚ ਸਾਹਿਬ ਕਿੱਥੋਂ ਤੁਸੀਂ? ਕਿਹੜਾ ਪਿੰਡ ਆਪਣਾ? ਸਾਡਾ ਪਿੰਡ ਆ ਜੀ ਪਹਿਲਵਾਨ ਕੇ, ਜ਼ਿਲ੍ਹਾ ਤਰਨਤਾਰਨ। ਪਹਿਲਾਂ ਅੰਮ੍ਰਿਤਸਰ ਸੀ ਜ਼ਿਲ੍ਹਾ। ਸਾਡੇ ਹੀ ਹੋ ਗਏ। ਆਹ ਬਾਰਡਰ ਤੇ ਖਾਲੜਾ ਬਾਰਡਰ, ਅਟਾਰੀ ਬਾਰਡਰ। ਮੈਂ ਕਿਹਾ ਸਾਡੇ ਵਾਲੇ ਹੀ ਹੋ ਗਏ। ਟੱਪਦੇ ਵੀ ਰਹਿ ਕਈ ਵਾਰੀ। ਚਲੋ ਉਦੋਂ ਦੇ ਬਜ਼ੁਰਗ ਪੁਰਾਣਿਆਂ ਦੇ ਪਹਿਲਾਂ ਕਿੰਨਾ ਚਿਰ ਦਾ ਨਾ ਪੁਰਾਣੇ ਬਜ਼ੁਰਗ ਜਦੋਂ ਪਾਕਿਸਤਾਨ ਬਣ ਗਿਆ ਨਾ ਤੇ ਸਾਡੇ ਕਸੂਰ ਸੀ ਤਹਿਸੀਲ ਤੇ ਇਹ ਲੜ ਪਿਆ ਆਪਸ ਵਿੱਚ ਤੇ ਤਰੀਕਾ ਕਸੂਰ ਪੈਂਦੀਆਂ ਹੁੰਦੀਆਂ ਸੀ ਤੇ ਉਹ ਰਿਪੋਰਟ ਦਰਜ ਕਰਾਉਣ ਕਸੂਰ ਚਲੇ ਗਏ। ਫਿਰ ਬਾਅਦ ਚ ਉਹਨਾਂ ਆਖਿਆ ਹੁਣ ਬਣ ਗਿਆ ਜੀ ਪਾਕਿਸਤਾਨ, ਹੁਣ ਤੁਹਾਡਾ ਨਹੀਂ ਗਏ, ਤੁਹਾਡਾ ਜਾ ਕੇ ਠਾਣਾ ਲੱਭੋ। ਪਹਿਲਾਂ ਉੱਥੇ ਤੁਰ ਗਏ। ਹਾਂਜੀ ਸਾਡਾ ਪੁਰਾਣਾ ਜ਼ਿਲ੍ਹਾ ਲਾਹੌਰ ਤੇ ਤਹਿਸੀਲ ਸਾਡੀ ਕਸੂਰ ਸੀ। ਪਿੰਡ ਕਿਹੜਾ? ਪਿੰਡ ਪਹਿਲਵਾਨ ਕੇ। ਪਹਿਲਵਾਨ ਕੇ। ਪਹਿਲਵਾਨ ਕੇ ਦਰਾਜ ਕੇ ਦੋ ਲਾਗੋ ਲਾਗੇ ਪਿੰਡ ਆ। ਬਾਰਡਰ ਤੇ ਪਿੰਡ ਜਿਹੜਾ ਆਂਦਾ ਵਾਂ ਕੰਬੂ ਕੇ ਖਾਲੜਾ ਬਾਰਡਰ, ਜਿਹੜਾ ਖਾਲੜਾ ਬਾਰਡਰ। ਕਿਹੜੀ ਸਰਪੰਚ ਸਾਹਿਬ ਗੋਤ ਕਿਹੜੀ ਤੁਹਾਡੀ? ਸੰਧੂ। ਤੇ ਤੁਹਾਡੀ ਭਾਈ ਸਾਹਿਬ ਆ ਗਈ ਨਾ? ਸੰਧੂ ਜੀ। ਇਹ ਵੀ ਸੰਧੂ। ਨਾਂ ਤੁਹਾਡਾ ਕੀ? ਪਰਮਜੀਤ ਸਿੰਘ ਸੰਧੂ। ਤੁਸੀਂ ਤੁਹਾਡਾ ਕਿਹੜਾ ਪਿੰਡ? ਫੌਜ ਰਹੇ ਜੀ ਫੌਜ ਚ। ਹਾਂ ਇਹ ਅੰਮ੍ਰਿਤਸਰ ਤੋਂ। ਮੈਂ ਅੰਮ੍ਰਿਤਸਰ ਸ਼ਹਿਰ ਚੋਂ, ਤਾਂ ਪਿੰਡ ਸਾਡਾ ਟਾਰੀ ਬਾਰਡਰ ਤੇ ਪੱਧਰੀ ਪਿੰਡ ਪੱਧਰੀ ਦੇ ਜੇ? ਨੂਰਪੁਰ। ਹਾਂ ਠੀਕ ਹੈ। ਪੱਧਰੀ ਸੁਣਿਆ ਮੈਂ ਬਹੁਤ ਕੇ। ਹਾਂਜੀ ਹਾਂਜੀ। ਠੀਕ ਹੈ। ਤੇ ਆਪਣੇ ਬੌਸ ਦੇ ਲਾਗੇ ਆ ਪਿੰਡ ਆਪਣਾ? ਬੌਸ ਸਾਡੇ ਤੋਂ ਹੋਊਗਾ 25-30 ਕਿਲੋ। ਇਹ ਬੌਸ ਦੇ ਲੱਗੇ ਆ ਬਿਲਕੁਲ। ਅੱਛਾ ਅੱਛਾ। ਰਾਣਾ ਬੌਸ ਉਹ ਦੇ। ਛਾੜੇ ਨੇ। ਮੈਂ ਜਦੋਂ ਆਉਣ ਡਿਆ ਸੀ, ਜਦੋਂ 6-7 ਤਰੀਕ ਨੂੰ ਆਇਆ ਤੇ ਮੈਨੂੰ ਉਹਦਾ ਰਾਣੇ ਦਾ ਫੋਨ ਆਇਆ। ਮੈਨੂੰ ਉਹਦਾ ਸਰਪੰਚ ਜੀ ਕਿੱਥੇ ਗਏ? ਮੈਂ ਕਿਹਾ ਮੈਂ ਇੱਥੇ ਗੱਲ ਲੰਘਣ ਡਿਆ। ਮੈਨੂੰ ਉਹਦਾ ਮੇਰੇ ਘਰ ਲਾਗੋਂ ਲੰਘਣ ਡਿਆ, ਤੁਸੀਂ ਮੈਨੂੰ ਮਿਲ ਕੇ ਜਾਵੀਂ। ਤੂੰ ਮਹਾ ਹੀ ਫਲਾਈਟ ਲੇਟ ਹੋ ਚੱਲੀ, ਮਹਾ ਹੀ ਪਹੁੰਚਿਆ ਮਿਲ ਕੇ ਆਇਆ। ਸਭ ਤੋਂ ਪਹਿਲਾਂ ਬੜੀ ਖੁਸ਼ੀ ਹੋਈ ਜੀ ਤੁਹਾਨੂੰ ਮਿਲ ਕੇ। ਮੁਹੱਬਤ ਤੁਹਾਡੀ। ਢਿੱਲੋਂ ਸਾਹਿਬ ਬੜਾ ਮਤਲਬ ਸਾਰਾ ਪੰਜਾਬ ਹੀ ਪਿਆਰ ਕਰਦਾ, ਖਾਸ ਕਰਕੇ ਚੜ੍ਹਦਾ ਪੰਜਾਬ ਜਿਹੜਾ ਨਾ ਸਾਡਾ ਬਹੁਤ ਤੁਹਾਨੂੰ ਪਿਆਰ ਕਰਦਾ। ਨਹੀਂ ਨਹੀਂ ਤੁਹਾਡੀ ਮੁਹੱਬਤ ਹੈ। ਅਸੀਂ ਕੀ ਕਹਿੰਦੇ ਨੇ ਵੀ ਪਿਆਰ ਦਾ ਪਿਆਰ ਜਵਾਬ ਪਿਆਰ ਨਾਲ ਹੁੰਦਾ। ਇਦਾਂ ਹੀ ਹੈ ਜੀ। ਮੈਂ ਸਮਝਦਾ ਕਿ ਇਹ ਜਿਹੜਾ ਵਿੱਚ ਲੀਕ ਪਈ ਹੈ ਨਾ ਜਿਹੜੀ ਵਾਘੇ ਵਾਲੀ, ਇਹਨੇ ਬੜਾ ਨੁਕਸਾਨ ਕੀਤਾ ਪੰਜਾਬ ਦਾ। ਨਹੀਂ ਤੇ ਪਤਾ ਨਹੀਂ ਕਿੰਨੀ ਕੁ ਤਰੱਕੀ ਕਰ ਜਾਣੀ। ਜਿੱਦਾਂ ਹੁਣ ਦਿੱਲੀ ਦੇ ਲਾਗੇ ਗੜਗਾਉਂ ਦੂਜੇ ਸ਼ਹਿਰ ਜਿਹੜੇ ਆ ਅੱਜ ਇੰਡਸਟਰੀ ਇੰਨੇ ਅੱਗੇ ਵੱਧ ਗਏ ਆ ਤੇ ਅਸੀਂ ਤੇ ਲਾਹੌਰ ਦੇ ਲਾਗੇ ਆ ਜਾਂਦੇ ਆ, ਸਾਡੀ ਜ਼ਮੀਨ 5-5 ਕਰੋੜ ਨੂੰ ਗੱਲਾ ਜਾਣੀ। ਅਸੀਂ ਵੀ ਤੇ ਇੰਨੇ ਵੱਧ ਗਏ ਸਾਰੇ ਬਾਹਰ ਨਹੀਂ ਚਲੇ ਗਏ। ਹੋਰ ਕਿਤੇ ਨੂੰ ਵਧਣਾ। ਇਹ ਆ ਨਾ ਵੀ ਬਾਹਰ ਜਾਣ ਦੀ ਫਿਰ ਲੋੜ ਨਾ ਪੈਂਦੀ। ਉਹ ਬਾਬੇ ਨਾਨਕ ਨੇ ਕਿਹਾ ਸੀ ਨਾ, ਜਿੰਨਾ ਇੱਕ ਪਿੰਡ ਗਏ ਉਹ ਤੇ ਉਹਨਾਂ ਨੇ ਸੇਵਾ ਸੁਵਾ ਨਾ ਕੀਤੀ ਤੇ ਉੱਥੋਂ ਜਦੋਂ ਗਏ ਤੇ ਉਹਨੂੰ ਆਂਦੇ ਵਸਦੇ ਰਹੋ। ਦੂਜੇ ਪਿੰਡ ਗਏ, ਉਹਨਾਂ ਬਹੁਤ ਸੇਵਾ ਕੀਤੀ ਤੇ ਉਹ ਤੁਰਨ ਲੱਗੇ ਆਂਦੇ ਉਜੜ ਜੋ ਮਰਦਾਨਾ ਦਾ। ਵੀ ਇਹ ਕੀ ਗੱਲ ਬਾਬਾ ਜੀ, ਤੁਸੀਂ ਇਹ ਗੱਲ ਕਿਵੇਂ ਕਹੀ? ਜਿਨ੍ਹਾਂ ਨੇ ਸੇਵਾ ਕੀਤੀ ਆ ਉਹ ਉਜੜ ਜਾਣ ਤੇ ਜਿਨ੍ਹਾਂ ਨਹੀਂ ਸੇਵਾ ਕੀਤੀ ਉਹ ਵਸਦੇ ਰਹੋ। ਉਹਦੇ ਜਿਹੜੇ ਚੰਗੇ ਬੰਦੇ ਆ, ਜਿਹੜੇ ਜਿਨ੍ਹਾਂ ਨੇ ਆਪਣੀ ਸੇਵਾ ਕੀਤੀ ਆ, ਜੇ ਉਜੜ ਜਾਣਗੇ ਜਿੱਥੇ ਜਿੱਥੇ ਵਸਣਗੇ ਆਪਦੇ ਵਰਗੇ ਕਰ ਦੇਣਗੇ। ਉਹ ਗੱਲ ਹੈ ਆਪਣੇ ਪੰਜਾਬੀਆਂ ਦੀ। ਕੀ ਬਾਤ ਕੀ ਬਾਤ। ਚਲੋ ਜੀ ਇਹ ਵੀ ਹੈ ਨਾ ਵੀ ਕੀ ਕਹਿੰਦੇ ਹੁੰਦੇ ਵੀ ਹੁਣ ਪਿੱਛੇ ਮੈਂ ਅੱਗੇ ਇੰਟਰਵਿਊ ਚੱਲਣ ਡਈ ਉਹ 'ਚ ਗੱਲ ਕਰਨ ਡਿਆ ਵੀ ਪਿੱਛੇ ਤੇ ਜਾਇਆ ਨਹੀਂ ਜਾ ਸਕਦਾ। ਜੇ ਆਪਾਂ ਗੱਲ ਕਰੀਏ ਨਾ ਵੀ ਗੱਲ ਕਰਦੇ ਨਾ ਤਾਰੀਖ ਦੀ, ਹਿਸਟਰੀ ਦੀ, ਤੇ ਤਾਰੀਖ 'ਚ ਮੈਂ ਅੱਗੇ ਇੰਟਰਵਿਊ 'ਚ ਗੱਲ ਕਰਦਾ ਵੀ ਪਿੱਛੇ ਨਹੀਂ ਜਾਇਆ ਜਾ ਸਕਦਾ, ਅੱਗੇ ਆਪਾਂ ਵੱਧ ਸਕਦੇ। ਅੱਗੇ ਵਧਣ ਦਾ ਤਰੀਕਾ ਇਹ ਆ ਵੀ ਜੇ ਬਾਰਡਰ ਵੱਜ ਗਏ ਨਾ, ਮੁਲਕ ਬਣ ਗਏ, ਹਾਂਜੀ, ਇਸ ਗੱਲ ਤੇ ਜ਼ੋਰ ਦੇਣ ਦੀ ਬਜਾਏ ਵੀ ਇੱਕ ਕਰ ਦਈਏ ਵੀ ਜਿਵੇਂ ਆਹ ਮੁਲਕ ਆਪਾਂ ਇੱਥੇ ਬੈਠੇ ਵੇਖੋ, ਜੇ ਕਜ਼ਾਕਿਸਤਾਨ ਜਾਣਾ ਹੋਵੇ, ਰਸ਼ੀਆ ਜਾਣਾ ਹੋਵੇ, ਤੁਸੀਂ ਆਰਮੀਨੀਆ ਜਾਣਾ ਹੋਵੇ, ਤੁਹਾਨੂੰ ਕੋਈ ਪੁੱਛ ਦੱਸ ਨਹੀਂ ਵੀ ਤੁਸੀਂ ਗੱਡੀ ਲਓ ਤੇ ਜਾ ਵੜੋ। ਵੀ ਹੁਣ ਇਦਾਂ ਹੋ ਜਾਵੇ ਵੀ ਕੁਛ ਆਸਾਨੀਆਂ ਹੋ ਜਾਣ, ਅਸੀਂ ਟ੍ਰੇਡ ਕਰ ਲਈਏ, ਕੋਈ ਮਾਲ ਪਤਾ ਆਪਣਾ, ਕੋਈ ਮਾਲ ਆਲੂ ਉੱਧਰ ਆ ਜਾਣ, ਕੋਈ ਟਮਾਟਰ ਇੱਧਰ ਆ ਜਾਣ, ਉਹਨਾਂ ਮੰਡੀਆਂ 'ਚ ਅਸੀਂ ਇਹਨਾਂ ਯੂਰਪ ਤੱਕ ਦੀਆਂ ਮੰਡੀਆਂ 'ਚ ਆ ਜੀ, ਇਹ ਆਸਾਨੀਆਂ ਹੋ ਜਾਣ ਤੇ ਉਹ ਸਗੋਂ ਹੋਰ ਵਧੀਆ। ਇਹ ਤੇ ਬਹੁਤ ਵਧੀਆ। ਜੇ ਇਹ ਕੰਮ ਚੱਲ ਪਏ ਤੇ ਆਪਾਂ ਇੱਥੋਂ ਤੱਕ ਸੜਕ ਰਾਹੀਂ ਆ ਸਕਦੇ ਹਾਂ। ਆ ਜਿਹੜੇ ਹੁਣ ਇਹ ਆ ਬੈਠੇ ਆ ਆਪਾਂ, ਜਿੱਦਾਂ ਜਾਰਜੀਆ ਬੈਠੇ ਜਾਂ ਰਸ਼ੀਆ ਬੈਠੇ ਆ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਸਾਰੇ ਇਹ ਯੂਰਪ ਤੱਕ ਤੇ ਆਪਾਂ ਉਹ ਵੀ ਸੜਕ ਰਾਹੀਂ ਆ ਸਕਦੇ। ਸੜਕੇ ਕੋਈ ਜਿਹੜੇ ਪਾਸਪੋਰਟ ਨੂੰ ਵੀਜ਼ਾ ਲੈਣ ਦੀ ਲੋੜ ਹੀ ਨਹੀਂ। ਹੁਣ ਮੈਂ ਆਇਆ ਨਾ, ਮੈਨੂੰ ਪਤਾ ਵਾ ਵੀ ਬਾਈ ਰੋਡ ਕੋਈ ਚੱਕਰ ਹੀ ਨਹੀਂ ਹੈਗਾ। ਤੁਸੀਂ ਪੂਰਾ ਯੂਰਪ ਕੀ, ਅਸੀਂ ਆਨੇ ਨਾ ਵੀ ਯੂਰਪ ਦੀਆਂ ਮੰਡੀਆਂ, ਹਾਂਜੀ, ਪਹਿਲੋਂ ਜਿਹੜਾ ਸਿਲਕ ਰੂਟ ਬਣਿਆ ਸੀ ਪਹਿਲੇ ਦੌਰ ਦੇ ਵਿੱਚ, ਜਿਹੜਾ ਉਹ ਸਿਲਕ ਰੂਟ ਹੈ ਉੱਥੇ ਕੰਮ ਹੁਣ ਹੋਣ ਡਿਆ ਦੁਬਾਰਾ। ਜੇ ਉਹ ਸਿਲਕ ਰੋਡ ਚੱਲ ਪਵੇ ਤੇ ਸਾਡੇ ਲਈ ਬਹੁਤ ਸਿਖਿਆਈਆਂ। ਬਿਲਕੁਲ ਜੋ ਕੁਛ ਚੰਗਾ ਇਧਰੋਂ ਅਸੀਂ ਸਿੱਖ ਕੇ ਉਧਰ ਜਾ ਸਕਦੇ ਹਾਂ, ਉਧਰ ਦਾ ਮਾਲ ਅਸੀਂ ਇੱਧਰ ਲਿਆ ਕੇ ਵੇਚ ਸਕਦੇ, ਬਹੁਤ ਸੌਖਾ ਕੰਮ ਹੋਵੇ ਜੇ ਅਸੀਂ ਕਰਨ 'ਚ ਕਾਮਯਾਬ। ਤੇ ਕਰਨਾ ਕਿੰਨੇ? ਕਰਨਾ ਵੀ ਅਸੀਂ, ਕਿਸੇ ਨੇ ਨਹੀਂ ਕਰਨਾ, ਆਪਾਂ ਨੂੰ ਕਰਨਾ ਪੈਣਾ ਜੀ। ਹਾਂ,
ਇਹ ਤੇ ਇਹ ਆ ਵੀ ਜਿਹੜੀ ਨਫ਼ਰਤ ਦੀ ਰਾਜਨੀਤੀ ਛੱਡ ਕੇ ਤੇ ਪਿਆਰ ਦੀ ਰਾਜਨੀਤੀ ਨਾਲ ਗਾਂ ਵਪਾਰ ਚੱਲੇ, ਸਭ ਕੁਝ ਚੱਲੇ ਤੇ ਬਹੁਤ ਜਿਹੜੇ ਆਪਾਂ ਖਾਸ ਕਰਕੇ ਹਿੰਦੁਸਤਾਨ ਤੇ ਪਾਕਿਸਤਾਨ ਦੋਵੇਂ ਜਿਹੜੇ ਆ ਬਹੁਤ ਤਰੱਕੀ ਕਰ ਸਕਦੇ ਜੇ ਇਹ ਰਲ ਕੇ ਚੱਲਣ ਦੇ। ਹਾਂ ਇਸੇ ਤਰ੍ਹਾਂ ਮੈਂ ਉਹ ਉਸੇ ਗੱਲ ਤੇ ਜ਼ੋਰ ਹੈ ਵੀ ਜ਼ਰੂਰੀ ਨਹੀਂ ਹੈ ਵੀ ਅਸੀਂ ਆਖੀਏ ਵੀ ਇੱਕ ਹੋ ਜਾਏ। ਵੈਸੇ ਤਾਂ ਦੁਨੀਆ ਸਾਰੀ ਜਿਹੜੀ ਹੈ ਇਸ ਵੇਲੇ ਤੁਰਕੀ ਬਣਾਤੀ ਵਨ ਨੇਸ਼ਨ ਵਨ ਥਿਊਰੀ ਤੇ ਅਮਲ ਪੈਰਾ ਵਾ ਵੀ ਆਪਾਂ देयर इज नो ਬਾਰਡਰ, ਵੀ ਬਾਰਡਰ ਹੈ ਨਹੀਂ, ਜਿੱਥੇ ਮਰਜ਼ੀ ਕੋਈ ਜਾਵੇ, ਜਿੱਥੇ ਮਰਜ਼ੀ ਕੋਈ ਰਵੇ, ਉਹਦੇ ਤੇ ਉਹ ਕਰਨ ਦੇ ਵਰਕ ਕਰਨ ਦੇ। ਲੇਕਿਨ ਇਹ ਵੀ ਜਿੰਨੀ ਦੇਰ ਤੱਕ ਇੰਪਲੀਮੈਂਟੇਸ਼ਨ ਨਹੀਂ ਹੁੰਦਾ ਵੀ ਸਾਨੂੰ ਆਉਣ ਜਾਣ ਸੌਖਾ ਹੋਵੇ ਨਾ ਤੇ ਅਸੀਂ ਕਾਫੀ ਹੱਦ ਤੱਕ ਬਿਹਤਰੀ ਲਿਆ ਸਕਦੇ। ਬਿਲਕੁਲ ਬਿਲਕੁਲ ਜੀ। ਹੁਣ ਜਿੱਦਾਂ ਕਰਤਾਰਪੁਰ ਵਾਲਾ ਲਾਂਘਾ ਖੁੱਲਿਆ, ਉਹਦੀ ਬਹੁਤ ਜ਼ਿਆਦਾ ਜਿਹੜੀ ਖਾਸ ਕਰਕੇ ਅਰਦਾਸ ਦੇ ਵਿੱਚ ਅਸੀਂ ਇਹ ਕਹਿੰਦੇ ਆ ਕਿ ਜਿਹੜੇ ਗੁਰਧਾਮਾਂ ਤੋਂ ਅਸੀਂ ਵਿਛੜੇ ਆ, ਸਾਨੂੰ ਉਹ ਜਿਹੜੇ ਉਹਨਾਂ ਦੇ ਦਰਸ਼ਨ ਦਿਦਾਰੇ ਲਿਆ ਤਾਂ ਨਹੀਂ ਉਹ ਲੰਘਣ ਦੇ ਦਿੰਦੇ ਆ, ਪਰ ਫਿਰ ਵੀ ਬੜਾ ਫਰਕ ਪਿਆ ਜੀ। ਇਦਾਂ ਹੀ ਉਧਰ ਹੀ ਜਦੋਂ ਆਉਣ ਜਾਂ ਖਾਸ ਕਰਕੇ ਤੁਹਾਡੇ ਵੀ ਚੰਗੇ ਚੰਗੇ ਲੋਕ ਜਿਹੜੇ ਸਾਹਿਤਕਾਰ ਵਪਾਰੀ ਆਉਣ, ਸਾਡੇ ਆਉਣ ਜਾਣ। ਚਲੋ ਇਹ ਗੱਲ ਹੀ ਹੈ ਨਾ, ਲੰਘਣ ਤੇ ਦਿੰਦੇ ਨਾ, ਸਾਨੂੰ ਤੁਸੀਂ ਲੰਘਣ ਵੀ ਨਹੀਂ ਦਿੰਦੇ। ਨਹੀਂ ਵੈਸੇ ਜੇ ਸੋਚਿਆ ਜਾਵੇ ਨਹੀਂ ਤੁਹਾਡੀ ਗਵਰਨਮੈਂਟ ਦੇਖੋ ਨਾ, ਜੇ ਕਰਤਾਰਪੁਰ ਤੁਹਾਡੇ ਬੰਦੇ ਨੇ ਆਉਣਾ ਹੋਵੇ ਉਹਨੂੰ ਵੀ ਪੈਸੇ ਲੱਗਦੇ ਆ। ਹਾਂ ਨਹੀਂ ਚਾਹੀਦੇ ਉਹ ਪੈਸੇ ਜੋ ਤੁਹਾਡੇ ਤੇ ਮੁਲਕ 'ਚ ਆਓ। ਹਾਂ ਮੁਲਕ ਜੀ ਗੱਲ ਸਾਹਿਬ ਇਹ ਦੇਖੋ ਵੀ ਜੇ ਸੋਚਿਆ ਜਾਵੇ ਸਾਨੂੰ ਚਲੋ ਲਾਉਣ ਪੈਸੇ ਆਪਾਂ ਤੋਂ ਪਰ ਤੁਹਾਡੇ ਬੰਦਿਆਂ ਨੂੰ ਮੈਨੂੰ ਨਹੀਂ ਹੋਣੇ ਚਾਹੀਦੇ। ਹਾਂ ਤੁਹਾਡੇ ਬੰਦੇ ਅੱਗੇ 200 ਸੀ 400 ਕਰਤਾ, ਹਾਂ ਵਧਾਤਾ 200 ਹੋਰ ਕੀ ਕਹਿਣ ਲੱਗੇ ਤੁਸੀਂ? ਨਹੀਂ ਆਪਾਂ ਤੋਂ ਜਿਹੜੇ ਪਹਿਲਾਂ ਵਾਲੇ ਸੀ ਆਪਣੇ ਬਜ਼ੁਰਗ, ਜਿਹੜੀਆਂ ਪਹਿਲਾਂ ਵਾਲੀਆਂ ਪੀੜ੍ਹੀਆਂ ਸੀ, ਆਪਾਂ ਸਮਝਦੇ ਵੀ ਆਪਾਂ ਐਡਵਾਂਸ ਆ। ਮੇਰੇ ਹਿਸਾਬ ਨਾਲ ਉਹ ਐਡਵਾਂਸ ਸੀ। ਉਦੋਂ ਸਿਲਕ ਰੂਟ ਚੱਲਦਾ ਸੀ ਜੀ। ਆਪਣੇ ਨਾਲੋਂ ਸਮਝਦਾਰ ਤਾਂ ਉਹ ਸੀ ਜਿਹੜੇ ਉਦੋਂ ਵਪਾਰ ਕਰਦੇ ਸੀ। ਠੀਕ ਹੈ ਨਾ, ਆਪਾਂ ਸਾਰਾ ਕੁਝ ਬੰਦ ਕਰੀ ਬੈਠੇ ਆ ਸਾਰੇ। ਹਾਂ ਕੋਈ ਨਹੀਂ ਬਾਰਡਰ ਖੁੱਲਾ, ਕੋਈ ਨਹੀਂ ਚੱਲ ਰਿਹਾ, ਤਾਂ ਆਪਾਂ ਸਮਝਦਾਰ ਕਮੇ ਹੋਏ। ਆਪਾਂ ਨੇ ਤਾਂ ਉਹੀ ਸਮਝਦਾਰ ਸੀ ਪਹਿਲਾਂ ਵਾਲੇ। ਫਿਰ ਹੁਣ ਆਹ ਵੇਖ ਲਓ ਤੁਸੀਂ, ਮੈਂ ਆਜ਼ਰਬਾਈਜਾਨ ਪਿਛਲੀ ਵਾਰੀ ਗਿਆ ਹਾਂ ਤੇ ਮੈਂ ਸਿਲਕ ਰੂਟ ਫਿਰ ਕੇ ਆਇਆ ਸਾਰਾ, ਜਿਵੇਂ ਜਿਵੇਂ ਲੰਘਦਾ ਉਧਰ ਦੀ, ਬਲਕਿ ਉਹ ਨਿਸ਼ਾਨੀਆਂ ਵੀ ਲਿਆ ਵੀ ਜਿੱਥੇ ਵਪਾਰੀ ਰੁਕਦੇ ਸੀ ਆ ਕੇ। ਬਿਲਕੁਲ ਜੀ। ਉੱਥੇ ਛੋਟਾ ਜਿਹਾ ਬਣਾਇਆ ਸੀ, ਗੁਰਮੁਖੀ ਵੀ ਲਿਖੀ ਆ, ਉਹ ਮੈਂ ਕੋ ਕਿਲੇ ਜਿਹਾ ਗਿਆ ਉਹਦੇ ਵਿੱਚ। ਹਾਂ ਉੱਥੇ ਹੈ ਉਹ ਸਾਰਾ ਹਾਲੀ ਨਿਸ਼ਾਨਾਤ ਬਾਕੀ ਨੇ। ਦੇਖੋ ਉੱਥੇ ਰਹਿਣ ਨੂੰ ਸਾਰਾ ਸਭ ਕੁਝ ਉਹਨਾਂ ਦੇ ਬਣਾਏ ਵੀ ਸੀਗੇ ਉਦੋਂ। ਠੀਕ ਹੈ ਨਾ, ਹੁਣ ਲਾਈਆਂ ਸੀ ਪਾਣੀ ਪੀਣ ਨੂੰ। ਹੁਣ ਲੋਕੀ ਐਡਵਾਂਸ ਜ਼ਰੂਰ ਹੋ ਗਏ ਲੇਕਿਨ ਰਸਤੇ ਬੰਦ ਕਰਤੇ। ਇੰਨਾ ਵਧੀਆ ਸੀ ਉਹਨਾਂ ਦਾ ਸਿਸਟਮ ਸਾਰਾ ਵੀ ਜਿੱਦਾਂ ਘੋੜਸਵਾਰ ਜਾਂ ਜਿਹੜੇ ਗੱਡਿਆਂ ਦੇ ਸਾਰੀ ਸਵੇਰ ਤੋਂ ਲੈ ਕੇ ਰਾਤ ਤੱਕ, ਸ਼ਾਮਾਂ ਪੈਣ ਤੱਕ ਜਿੰਨਾ ਸਫ਼ਰ ਕਰਨਾ ਸੀ ਉੱਥੇ ਸਰਾਵਾਂ ਬਣੀਆਂ। ਜਿੱਦਾਂ ਸਾਡੇ ਉਹ ਨੂਰਦੀਨ ਦੀ ਸਰਾਂ। ਮੇਰੀ ਜੋ ਦਿਮਾਗ ਕਹਿੰਦਾ ਜੀ, ਜੋ ਮੇਰਾ ਦਿਮਾਗ ਕਹਿੰਦਾ ਨਾ, ਇਹ ਬ੍ਰਿਟਿਸ਼ ਗਵਰਨਮੈਂਟ ਨੇ ਤੇ ਅਮਰੀਕਾ ਨੇ, ਇਹਨਾਂ ਨੇ ਜੱਪ ਪਾਇਆ ਸਾਰਾ। ਇਹ ਯੂਰਪ ਹੁਣ ਵੇਖੋ ਸਾਰਾ ਇਕੱਠਾ ਹੀ ਆ। ਇਹ ਅਮਰੀਕਾ ਕਿਸੇ ਨੂੰ ਉਂਗਲ ਲਾ ਕੇ ਉਹਦੇ ਹਥਿਆਰ ਵੇਚਣ ਦੀ ਬਾਬਤ ਇਹ ਵੀ ਕੰਮ ਕਰਦਾ। ਬਾਕੀ ਮੈਂ ਕਿਹਾ ਉਹ ਇਹਨਾਂ ਨੇ ਵੀ ਜੋ ਉਹਨਾਂ ਨੇ ਵੀ ਲਾਇਆ ਤੇ ਅਕਲ ਵੀ ਤੇ ਅਸੀਂ ਕਰਨੀ ਆ। ਆਪਾਂ ਸਿਆਣੇ ਬਣੀਆਂ ਕਿਸੇ ਬਾਹਰੋਂ ਆਗ ਤੇ ਨਹੀਂ ਕਰਨੀ। ਬਿਲਕੁਲ ਆਪਾਂ ਸਿਆਣੇ ਆਪਣੇ ਵੱਸ ਨਹੀਂ ਨਾ। ਬਥੇਰੇ ਲੜ ਭਿੜ ਲਿਆ ਵਾ। ਹੁਣ ਵੀ ਅਸੀਂ ਤੇ ਹੁਣ ਪ੍ਰਮਾਤਮਾ ਅੱਗੇ ਕੋਸ਼ਿਸ਼ਾਂ ਤੇ ਫਿਰ ਵੀ ਕੋਸ਼ਿਸ਼ਾਂ ਸਾਨੂੰ ਕਰਨੀ ਚਾਹੀਦੀ, ਕੋਸ਼ਿਸ਼ ਜਿਹੜੀ ਨਹੀਂ ਰੁਕਣੀ ਚਾਹੀਦੀ। ਵੀ ਚੰਗੇ ਚੰਗੇ ਬੰਦੇ ਅੱਗੇ ਆਉਣ, ਜਿਹੜੇ ਚੰਗੇ ਦੋਵੇਂ ਬੰਨੇ ਚੰਗੇ ਚੰਗੇ ਰਾਜਨੀਤਿਕ ਲੀਡਰ ਆਉਣ ਜਿਹੜੇ। ਕਿਉਂਕਿ ਇਹ ਜੇ ਪਾਕਿਸਤਾਨ ਤੇ ਭਾਰਤ ਦੇ ਆਪਸ ਵਿੱਚ ਜੇ ਚੰਗੇ ਸੰਬੰਧ ਹੁੰਦੇ ਆ ਤੇ ਇਸੇ 'ਚ ਭਲਾਈ ਹੈ। ਆਵਾਮ ਦੀ, ਲੋਕਾਂ ਦੀ ਭਲਾਈ ਇਹਦੇ 'ਚ, ਤਰੱਕੀ ਇਹਦੇ ਵਿੱਚ। ਲੜ ਕੇ ਜਿੱਥੇ ਲੜਾਈ ਲੱਗੀ ਆ ਯੂਕਰੇਨ ਤੇ ਰਸ਼ੀਆ, ਤੁਸੀਂ ਵੇਖੋ ਕੀ ਬਣ ਰਿਹਾ ਉੱਥੇ। ਉਹ ਲੜਾਈ ਦਾ ਇੱਥੋਂ ਤੱਕ ਅਸਰ ਆ, ਸਾਡੀਆਂ ਜ਼ਮੀਨਾਂ ਦੇ ਰੇਟ ਘਟ ਗਏ। ਜਿੱਥੇ ਵੀ ਜੰਗ ਲੱਗਦੀ ਫਸਲ ਦੇ ਰੇਟ ਇੱਥੇ 1 ਕਲਾਰੀ ਫਸਲ ਦਾ ਰੇਟ ਹੋ ਗਿਆ ਜੀ, ਜਾਨੀ ਕਿ 31 ਰੁਪਏ ਸਮਥਿੰਗ। ਬਹੁਤ ਪੈਸੇ ਬਚੇ। 32 ਰੁਪਏ 1 ਕਿਲੋ ਦੇ ਹੋ ਗਏ ਸੀਗੇ, 1 ਕਿਲੋ ਕਣਕ ਦੇ। ਹੁਣ ਕਣਕ ਬਲੌਕ ਹੋਈ ਅੱਜ ਹੁਣ ਹੈਗੇ 16-17 ਰੁਪਏ। ਕਿਉਂਕਿ ਜੰਗ ਜਿੱਥੇ ਬਲੈਕ ਸਾਗਰ ਹੈ ਨਾ, ਉੱਥੇ ਹੁਣ ਜਿਹੜਾ ਵਪਾਰ ਚੱਲਣਾ ਸੀ, ਕਣਕ ਲੰਘਦੀ, ਕਣਕ ਦੇ ਜਹਾਜ਼ ਜਿਹੜੇ ਜਾਂਦੇ ਸੀ ਆਮ ਕਰਕੇ ਇੱਥੋਂ ਦੱਖਣੀ ਅਫਰੀਕਾ ਨੂੰ ਜਾਂਦੀ ਸੀ ਕਣਕ। ਹਾਂ, ਰਸ਼ੀਆ ਤੋਂ ਬਹੁਤ ਜਾਂਦੀ ਸੀ ਕਣਕ। ਯੂਕਰੇਨ ਜਿਹੜਾ ਇੱਕ ਕਣਕ ਦਾ ਘਰ ਆ ਫਸਲ, ਉੱਥੇ ਬਹੁਤ ਕਣਕ ਹੁੰਦੀ, ਉਹ ਸਾਰੀ ਬਲੌਕ ਹੋ ਗਈ ਉੱਥੇ ਤੇ ਮਤਲਬ ਜਾਣ ਨਹੀਂ ਡਿਆ ਕੁਝ ਵੀ ਉੱਥੇ। ਤੇ ਹੁਣ ਤੇ ਸਮਝ ਲਓ ਉਗਣੀ ਬੰਦ ਹੋ ਗਈ। ਕਿਤੇ ਲੋਕ ਭੁੱਖੇ ਮਰਨ ਡਏ ਸੰਸਾਰ ਤੇ, ਉਹਨਾਂ ਨੂੰ ਕਣਕ ਨਹੀਂ, ਆਟਾ ਨਹੀਂ, ਤੇ ਇੱਥੇ ਕਣਕ ਵਾਧੂਗਾ ਜਾਂ ਯੂਕਰੇਨ ਵਾਧੂਗਾ, ਰਸ਼ੀਆ ਵਾਧੂਗਾ, ਉੱਥੋਂ ਲੜਾਈ ਕਰਕੇ ਜਾ ਰਹੀ ਹੈ। ਉਹ ਲੜਾਈ ਦੇ ਸਿੱਟੇ ਤੇ ਮਾੜੇ ਹੀ ਆ ਨਾ ਜਿੱਥੇ ਵੀ ਲੱਗਦੀ। ਜੇ ਆਪਣੀ ਕਣਕ ਜਾਂਦੀ ਸੀ ਇੱਧਰ ਨੂੰ, ਆਪਾਂ ਆਪਦੇ ਆਪ ਨੂੰ ਮਹਾਨ ਸਮਝਦੇ ਵੀ 5 ਦਰਿਆ ਆਪਣੇ ਇੱਥੇ, ਪਤਾ ਨਹੀਂ ਦਰਿਆ ਕਿੰਨੇ ਕਾ। ਇੰਨਾ ਪਾਣੀ ਇੱਥੇ, ਇੰਨਾ ਪਾਣੀ ਉਹਦਾ ਸੰਭਾਲਿਆ ਤੇ ਪਾਣੀ ਜਿਹੜਾ ਨਾ ਮਤਲਬ ਏਡਾ ਵਧੀਆ ਬੋਰ ਤੋਂ ਨਿਕਲਦਾ, ਬਿਨਾ ਮੋਟਰ ਤੋਂ। ਕੋਈ ਮੋਟਰ ਨਹੀਂ, ਆਪਣੇ ਪਾਣੀ ਨਿਕਲਦਾ। ਆਪਣੇ ਵੀ ਕੁਝ ਏਰੀਆ ਹੈਗਾ ਜਿਹੜਾ ਯੂਪੀ ਦਾ। ਅੱਛਾ, ਇਹਦੇ ਇੱਕ ਹੋਰ ਦੱਸੋ ਹਾਂਜੀ ਵੀ ਜ਼ਮੀਨ ਕਿਵੇਂ ਇੱਥੇ ਕਿੱਲਾ, ਕਿਸ ਤਰ੍ਹਾਂ ਮਤਲਬ ਰੇਟ ਕੀ ਆ? ਰੇਟ ਹੈਗਾ ਜੀ 2.5 ਹੈਕਟੇਅਰ ਜ਼ਮੀਨ, ਜਾਂ 2.5 ਕਿੱਲੇ ਬਣਦੇ 1 ਹੈਕਟਰ ਦੇ। 1 ਹੈਕਟਰ, ਹਾਂ 100 ਮੀਟਰ ਉਧਰ ਨੂੰ ਤੇ 100 ਮੀਟਰ ਉਧਰ ਨੂੰ। ਇਹ 1 ਹੈਕਟਰ ਆ, ਇਹ 'ਚ 2.5 ਕਿੱਲੇ ਹੁੰਦੇ ਆ, 2.5 ਏਕੜ।
2.5 ਏਕੜ 2.5 ਏਕੜ ਹੁੰਦੇ 2.5 ਏਕੜ ਹੁੰਦੇ 1 ਹੈਕਟਰ ਦੇ ਵਿੱਚ ਜੀ। ਠੀਕ ਹੈ। 10,000 ਸਕੁਅਰ ਮੀਟਰ ਦਾ 1 ਹੈਕਟਰ ਹੈਕਟਰ ਬਣਦਾ। ਹੈ। ਹਾਂਜੀ ਤੇ ਇਹ ਮਤਲਬ ਜੇ ਆਪਾਂ ਵਾਹੀ ਦੀ ਜ਼ਮੀਨ ਸ਼ੁਰੂ ਕਰੀਏ ਵਾਹੀ ਵਾਸਤੇ ਤਕਰੀਬਨ ਹੁਣ 3,000 ਤੋਂ ਲੈ ਕੇ 4,000 ਤੱਕ ਰੇਟ ਹੈਗਾ। 4-5 ਤੱਕ ਹੈਗਾ ਜੀ। 5 ਨਹੀਂ ਹੈਗਾ। ਨਹੀਂ 4-5000 ਡਾਲਰ ਡਾਲਰ ਅਮਰੀਕਨ ਡਾਲਰ ਅਮਰੀਕਨ ਡਾਲਰ ਦਾ 2.5 ਏਕੜ ਆਉਂਦੇ ਆ 4 ਤੋਂ 5000 3 ਤੋਂ ਸ਼ੁਰੂ ਹੋ ਜਾਂਦੀ ਹੈ। 3 ਤੋਂ ਸਟਾਰਟ ਆ ਜੀ। ਵੈਸੇ ਚਲੇਗੀ ਸੀ ਏਕੜ ਉੱਪਰ 6-7 ਤੱਕ ਚਲੇਗੀ ਸੀ। 6 ਤੱਕ ਚਲੀ ਗਈ ਸੀ। ਗਈ ਹੈ ਜੀ। 5 ਨੂੰ ਤਾਂ ਮੈਂ ਲਈ ਆ 2 ਸਾਲ ਪਹਿਲਾਂ ਤੇ ਮਤਲਬ ਹੁਣ ਮੈਂ ਲਈ ਇੱਥੇ 3000 ਨੂੰ ਆ ਨਾਲ ਹੀ ਆ ਇੱਥੇ ਬਿਲਕੁਲ। ਇਹ ਮੈਂ ਜਾਰਜੀਆ ਦੀ ਗੱਲ ਕਰਦਾ ਵੀ ਜਾਰਜੀਆ 'ਚ ਇਹ ਰੇਟ ਹੈ ਤੇ ਮਤਲਬ ਵੀ ਇੱਥੋਂ ਦੇ ਲੋਕ ਫਿਰ ਇਹਦਾ ਮਤਲਬ ਵੀ ਵਾਈ ਘੱਟ ਕਰਦੇ। ਨਹੀਂ ਕਰਦੇ, ਸਾਨੂੰ ਆਣ ਕੇ ਸਿੱਖੇ ਬਹੁਤ ਵਾਹੀ ਕਰਦੇ ਹੁਣ। ਆਬਾਦੀ ਘੱਟ ਹੈ ਜੀ ਇੱਥੇ ਬਹੁਤ। ਹੁਣ ਮਤਲਬ ਜੇ ਤਾਂ ਆਲੂ ਕੋਈ ਬੀਜ ਲੈਂਦਾ ਜੀ, ਆਲੂ ਹੀ ਨਹੀਂ ਵਿਕਦੇ। ਹੂੰ ਜਿੰਨੇ ਖਾਣੇ ਲੋਕਾਂ ਨੇ ਉਹ ਲੈਣੇ ਆ। ਆਲੂ ਬਹੁਤ ਜ਼ਿਆਦਾ ਹੋ ਜਾਂਦੇ ਇੱਥੇ ਕਈ ਵਾਰੀ। ਹੂੰ ਫਰੂਟ ਵੇਖੋ ਕਿਵੇਂ ਫਿਰਦਾ, ਕੋਈ ਪੁੱਛਦਾ ਨਹੀਂ ਗਾ ਫਰੂਟ ਨੂੰ। ਅੰਜੀਰ ਇੱਥੇ ਥੱਲੇ ਡਿੱਗਣ ਡਿਆ ਆਪਣੇ 1000 ਰੁਪਏ ਕਿਲੋ ਸਾਡੇ। ਆਪਣੇ ਬਹੁਤ ਮਹਿੰਗਾ ਅੰਜੀਰ। ਇੱਥੇ ਖਾਣਾ ਅੰਜੀਰ ਕੋ ਖਾ ਮੂੰਹ ਸਿੱਧੇ ਅੰਜੀਰ ਮੂੰਹ ਹੋ ਖਾਂਦਾ ਗਏ, ਨੀ। ਗਾਵਾਂ ਖਾਂਦੀਆਂ। ਅਖਰੋਟ ਹੋ ਗਏ, ਆਮ ਹੀ ਲੱਗੇ ਆ ਜੀ। ਅੰਜੀਰ, ਆਲੂ ਬੁਖਾਰੇ ਆਪਣੇ ਤੇ ਆਪਾਂ ਵੇਣੇ ਲਾਲ ਰੰਗ ਦੇ ਆ, ਇੱਥੇ ਨੀਲੇ ਰੰਗ ਦੇ, ਪੀਲੇ ਰੰਗ ਦੇ, ਕਈ ਰੰਗਾਂ ਦੇ 10-11 ਕਿਸਮ ਦਾ ਆਲੂ ਬੁਖਾਰਾ ਜੀ। ਬਹੁਤ ਵਧੀਆ ਆਲੂ ਬੁਖਾਰੇ। 4-5 ਕਿਸਮ ਦਾ ਸੇਬ ਆ ਜੀ। ਪਰ ਉਹ ਇੱਥੇ ਗਲਣ ਡਿਆ ਵਾ ਇੰਨੇ ਕਿਸਮ ਦੇ ਫਰੂਟ ਇੱਥੇ ਬੰਦੇ ਤੋਂ ਖਾਦੇ ਨਹੀਂ ਜਾਂਦੇ। ਜਿੱਦਾਂ ਚੈਰੀ ਆਪਣੇ ਤੇ ਚੈਰੀ ਬੜੀ ਲੱਗਦੀ ਆ। ਚੈਰੀ ਫਰੂਟ ਆਪਣੇ ਕਈ ਕਿਸਮ ਦਾ ਇੱਥੇ ਲੱਗਦਾ। ਅਦਵਾਣੇ ਜੀ, ਅਦਵਾਣੇ ਆ ਜਿਹੜੇ ਤੇ ਮਤੀਰੇ ਜਿਹਨੂੰ ਕਹਿੰਦੇ ਆ। ਬਹੁਤ ਵੱਡੇ ਆ। ਇਹ ਘੱਟੋ ਘੱਟ 25-25 30-30 ਕਿਲੋ ਦਾ ਇੱਕ। ਇੱਧਰ ਲਾਗੋ ਦੇਖੀ ਸਾਈਡ ਚੱਲ ਜੀ, ਉਧਰ ਕੀਵੀ ਦੀ ਖੇਤੀ ਵੀ ਹੈਗੀ ਕਈਆਂ ਕੋਲ। ਜ਼ਮੀਨ ਤੇ ਨਾ ਦਰਿਆ ਦੇ ਵਿੱਚ ਕਹਿ ਲੋ ਰਿੱਛ ਜਾਂਦਾ ਸੀ ਰਿੱਛ। ਤੇ ਰਿੱਛ ਦੇ ਉੱਤੇ ਨਾ ਕਿਸੇ ਨੇ ਕੰਬਲ ਸਿੱਟਤਾ ਪਿੱਛੋਂ, ਜਿਹਦਾ ਰਿੱਛ ਡਿੱਗਿਆ ਸੀ ਕੋਈ, ਉਹਨੇ ਕੰਬਲ ਵਲੇਟ ਕੇ ਤੈਨੂੰ ਵਿੱਚ ਸਿੱਟਤਾ। ਉਹ ਵਿਚਾਰਾ ਤਰਿਆ ਜਾਂਦਾ ਤੇ ਕੋਈ ਪੰਜਾਬੀ ਬੰਦੇ ਨੇ ਆਖਿਆ ਵੀ ਕੰਬਲ ਲੈ ਲਈਏ। ਉਹਨੇ ਛਾਲ ਮਾਰਤੀ ਉਹਨੂੰ ਤੇ ਉਹ ਕੰਬਲ ਨਾਲ ਦਾ ਬਾਹਰ ਨਿਕਲਿਆ। ਉਹ ਆਂਦਾ ਕੰਬਲ ਲੈ ਕੇ ਬਾਹਰ ਨਿਕਲਿਆ। ਉਹ ਆਂਦਾ ਕੰਬਲ ਹੀ ਨਹੀਂ ਛੱਡਦਾ ਮੈਨੂੰ ਤਾਂ, ਮੈਂ ਤਾਂ ਕੰਬਲ ਨੂੰ ਛੱਡਦਾ, ਕੰਬਲ ਨਹੀਂ ਮੈਨੂੰ ਛੱਡਦਾਗਾ। ਉਹ ਆਦਤ ਇੱਥੇ ਪਈ ਆ ਲੋਕਾਂ ਨੂੰ ਆਪਣੇ ਪਿੱਛੇ ਦੀ। ਇੱਥੋਂ ਪਿੱਛੇ ਭਜਦੇ ਪਹਿਲੋਂ ਤਾਂ। ਮਤਲਬ ਇਹ ਸਰਪੰਚ ਸਾਹਿਬ ਸਾਡੇ ਕੋਲੇ ਆ ਜੀ। ਇਹਨਾਂ ਦੇ ਕੋਲੇ ਇੱਥੇ ਜ਼ਮੀਨ 65 ਹੈਕਟਰ ਜ਼ਮੀਨ ਆ ਤੇ ਢਾਈਆਂ ਨਾਲ ਗੁਣਾ ਕਰ ਦਿਓ ਕਿੰਨੇ ਬਣਦੇ ਪੈਂਟਾਂ ਦੇ। 150 ਕਿੱਲੇ ਤੋਂ ਉੱਪਰ ਬਣ ਗਿਆ। 160-70 ਕਿੱਲੇ ਬਣ ਗਏ। ਇਹਨਾਂ ਨੇ ਜੀ ਜਦੋਂ ਵਾਹ ਲਈ ਤੇ ਜਦੋਂ ਬੀਜ ਲਈ, ਟਰੈਕਟਰ ਇਹਨਾਂ ਕੋਲੇ ਵੱਡਾ, ਸਭ ਕੁਝ ਵਧੀਆ, ਸੰਦ ਪੈੜੇ ਇਹ ਲਿਆਏ ਪਹਿਲੋਂ ਇੰਡੀਆ ਤੋਂ ਲੈ ਕੇ ਆਏ। ਇਹ ਜਿਉਂ ਭਜਦੇ ਤੇ ਇਹ ਕਹਿੰਦੇ ਟਿਕਟ ਕਿਹੜੀ ਸਸਤੀ ਪਰ ਨਿਕਲ ਚਲੀਏ। ਇਹਨਾਂ ਨੂੰ ਰਿੱਛ ਨਹੀਂ ਛੱਡਦਾ ਹੈ ਰਿੱਛ ਨਹੀਂ ਛੱਡਦਾ। ਪੁਰਾਣਾ ਮੋਹ ਨਹੀਂ ਛੱਡਦਾ ਨਾ ਪੰਜਾਬ ਦਾ। ਪੰਜਾਬ ਦੀ ਰਾਜਨੀਤੀ ਨਹੀਂ ਛੱਡਦੀ। ਹਾਂ ਮੁੜ ਕੇ ਉਹ ਜਿਹੜੇ ਪੁਰਾਣੇ ਯਾਰ ਬੇਲੀ ਉਹ ਛੱਡ ਸਰਪੰਚ ਆ ਉਥੋਂ ਦਾ ਖੇੜਾ, ਮੁੜ ਕੇ ਅਸੀਂ ਕਹਿੰਦੇ ਛੱਡ ਸਰਪੰਚ ਆ ਉਥੋਂ ਦਾ ਖੇੜਾ, ਇੱਧਰ ਨੂੰ ਆ ਜਾਂਦਾ ਜਦੋਂ ਅਸੀਂ ਕਹਿੰਦੇ ਆ। ਜਦੋਂ ਉਹ ਕਹਿੰਦੇ ਉਧਰ ਨੂੰ ਚੱਲ ਜਾਂਦਾ। ਇਹ ਵੈਸੇ 2 ਕੰਮ ਕਰ ਰਹੇ ਆ ਜੀ। 4 ਮਹੀਨੇ ਇੱਥੇ ਖੇਤੀ ਕਰਦੇ ਆ, 8 ਮਹੀਨੇ ਪੰਜਾਬ 'ਚ ਜਾ ਕੇ ਸਰਪੰਚੀ ਕਰਦੇ ਆ। ਬਸ ਇਹ ਹੀ ਆ ਜੀ ਬਿਲਕੁਲ। ਬਸ ਸਰਪੰਚ ਹੀ ਨਹੀਂ ਟਿਕਟਦੇ ਸੀ। ਹੁਣ ਸਰਪੰਚੀ ਦਾ ਇਲੈਕਸ਼ਨ ਫਿਰ ਆ ਗਿਆ, ਮੈਨੂੰ ਫਿਰ ਆਦੇ ਖਲੋਇਆ। ਮੈਂ 2 ਵਾਰਾਂ ਦੇ ਪਿੰਡ ਦਾ ਸਰਪੰਚ ਬਣਿਆ ਜੀ। ਤੀਜੀ ਵਾਰਾਂ ਵੀ ਮੈਂ ਹੀ ਬਣਿਆ, ਪਰ ਸਾਡਾ ਪਿੰਡ ਰਿਜ਼ਰਵ ਹੋ ਗਿਆ ਸੀ ਤੇ ਮੈਂ ਉਹਦਾ ਸ਼ਡਿਊਲ ਕਾਸਟ ਬਣਾਇਆ। ਅੱਛਾ। ਹੁਣ ਚੌਥੀ ਵਾਰ ਫਿਰ ਮੈਨੂੰ ਆਦੇ ਸਰਪੰਚ ਬਣਨ ਨੂੰ। ਮੈਂ ਕਿਹਾ ਨਹੀਂ, ਹੁਣ ਮੈਨੂੰ ਬਸ ਵਾਹੀ ਕਰ ਲੈਣ ਮਾਫੀ ਦੇ ਦੇ, ਬਥੇਰੀ ਕਰ ਲਈ। ਮੈਂ ਛੋਟੀ ਉਮਰ ਸਰਪੰਚ ਬਣਿਆ। ਵਾਹ ਜੀ, ਆਹ ਸਾਰੇ ਨੇ ਬਦਾਮਾਂ ਦੇ ਬੂਟੇ। ਇਹ ਕਿੰਨੀ ਦੇਰ ਦੀ ਉਮਰ ਕਿੰਨੀ ਇਹਨਾਂ ਦੀ? ਇਹ ਹੈਗੇ ਆ ਜੀ 2-2 ਸਾਲ ਦੇ। ਆ 2-2 ਸਾਲ ਦੇ। ਤੇ ਬਦਾਮ ਕਿੰਨੀ ਦੇਰ ਬਾਅਦ ਲੱਗਦਾ? ਆ ਦੇਖੋ ਨਾ ਉਹਦੇ ਆ ਹੁੰਦਾ ਜੰਗਲੀ, ਉਹਦੇ ਨਾਲ ਬੀਜ ਨਾਲ ਆਇਆ ਹੋਇਆ ਆ ਜਿਹੜਾ ਉਹਦਾ ਤਣਾ। ਇਹ ਫਿਰ ਇੱਥੋਂ ਐ ਪੂਰਾ ਬੂਟਾ ਸੀਗਾ 1 ਸਾਲ ਦਾ। 1 ਸਾਲ ਬਾਅਦ ਇਹਨੂੰ ਕੱਟ ਲਾ ਕੇ ਇੱਥੇ ਲਾ ਦਈਦੀ ਕਲਮ ਦੂਜੀ, ਤੇ ਫਿਰ ਇਹਨੂੰ ਕੱਟ ਦੇਈਦਾ ਤੇ ਇਹ 1 ਸਾਲ ਦੀ ਹੁਣ ਹੋ ਗਈ। ਉਹਦੇ ਬਾਅਦ 2 ਸਾਲ ਦਾ ਪੂਰਾ ਹੋ ਗਿਆ। ਇਹ 2 ਸਾਲ ਆ। ਫਲ ਕਿੰਨੀ ਦੇਰ ਬਾਅਦ ਲੱਗਦਾ? ਫਲ ਬਦਾਮਾਂ ਨੂੰ ਇਹਨਾਂ ਨੂੰ ਲੱਗਦਾ 3 ਤੋਂ 4 ਸਾਲ ਦੇ ਵਿੱਚ। 3-4 ਸਾਲ। ਠੀਕ ਹੈ। ਫਿਰ 1 ਸਾਲ ਹਜੇ ਇੱਥੇ ਚੌਥੇ ਸਾਲ ਹੀ ਲੱਗਣੇ। ਨਹੀਂ ਹੁਣ ਇਹ ਪੱਟੇ ਜਾਣੇ ਆ ਫਿਰ ਕੀ, ਸਰਦੀਆਂ 'ਚ ਪੱਤੇ ਝੜ ਗਏ ਜਦੋਂ ਇਹਨਾਂ ਦੇ, ਉਦੋਂ ਬੂਟਾ ਸੌਂ ਜਾਂਦਾ ਇੱਕ ਤਰ੍ਹਾਂ ਨਾਲ, ਪੱਟ ਲਈ ਦਾ। ਠੀਕ। ਆਹ ਡੈਕੋਰੇਸ਼ਨ ਵਾਲੀ ਇਹ ਹੈਗੇ ਆ ਸਾਈਪਰਸ। ਸਾਈਪਰਸ। ਆ ਘੋਗੇ ਜੇ ਲੱਗੇ ਉੱਤੇ ਆ। ਇਹ ਲੱਗ ਜਾਂਦੇ ਇੱਥੇ ਖੇਤਾਂ 'ਚ। ਇਹ ਹੁੰਦੇ ਆ, ਆਪਾਂ ਗ੍ਰੀਨ ਵਾਲ ਬਣਾਉਣੀ ਕਿਸੇ ਨੇ, ਕਵਰ ਕਰਨਾ ਕਿਸੇ ਵੀ ਆਪਾਂ ਏਰੀਆ ਨੂੰ, ਇਹ ਨੇੜੇ ਲਾ ਦਈਦੇ ਆ ਤੇ ਕੁਦਰਤੀ ਇੱਕ ਦੀਵਾਰ ਦਾ ਕੰਮ ਕਰਦੇ ਆ। ਇਹ ਕਾਹਦਾ ਜੀ ਰਵਨੀਤ? ਇਹ ਹੈਗੇ ਚੈਰੀ। ਆ ਚੈਰੀ ਦੇ ਬੂਟੇ ਆ ਜੀ। ਇਹ ਕਿੰਨੀ ਦੇਰ ਦੇ? 2-2 ਸਾਲ ਦੇ ਸਾਰੇ 2-2 ਸਾਲ ਦੇ। 2 ਸਾਲ ਦੇ। ਤੇ 3 ਸਾਲ ਹੀ ਵੇਚਣੇ? ਐਤਕੀ ਹੁਣ ਦੂਜੇ ਸਾਲ ਦੇ ਵਿੱਚ, ਅਖੀਰ ਦੇ ਵਿੱਚ, ਮਤਲਬ ਐਤਕੀ ਸਰਦੀਆਂ ਤੋਂ ਪਹਿਲਾਂ। ਉਹ ਐਪਲ ਦੇ ਹੋ ਗਏ, ਸੇਬ। ਠੀਕ ਹੈ।
ਤੇ ਵੇਚਦੇ ਕਿੰਨੇ ਦਾ ਬੂਟਾ ਵਿਕ ਜਾਂਦਾ? ਇਹ 10 ਲਾਰੀ ਦਾ ਵਿਕਦੀ ਇੱਕ? ਅੱਛਾ 2 ਸਾਲ ਸਾਂਭ ਕੇ 10 ਦਾ ਬਸ? ਮੈਂ ਤਾਂ ਵਾਹ ਕੋ 1000-1500 ਦਾ ਹੋਣਾ। ਨਹੀਂ ਲਾਰੀ 10 ਇੱਥੋਂ ਦੀ ਹਾਂ ਲਾਰੀ 1000-1500 ਦਾ ਬਹੁਤ ਬਣ ਜਾਂਦਾ। ਲੱਖ ਰੁਪਇਆ ਬਣ ਗਿਆ 1000-1500। ਇਹ ਹੋ ਗਿਆ ਆੜੂ। ਆੜੂਆਂ ਦਾ ਯਾ ਮਾਤਾ ਜੀ ਕੀ ਲਾਉਣ ਡੇ? ਭਿੰਡੀਆਂ। ਭਿੰਡੀਆਂ ਨੇ? ਇਹ ਦੇਸੀ ਨੇ ਕਿ ਵਿਲਾਇਤੀ? ਦੇਸੀ ਆ ਮਤਲਬ ਹਾਈਬ੍ਰਿਡ ਹੋਣਗੀਆਂ। ਇੱਥੇ ਨਹੀਂ ਹੈਗੀਆਂ ਭਿੰਡੀਆਂ। ਅੱਛਾ ਆਪਣੇ ਕਰੇਲੇ ਭਿੰਡੀਆਂ ਆਪਣੇ ਉਧਰ ਦੇ ਹੀ ਆ। ਇਹ ਤਾਂ ਲੋਕਾਂ ਨੂੰ ਨਹੀਂ ਪਤਾ ਭਿੰਡੀ ਬਾਰੇ। ਲੱਗਣੀਆਂ ਹੂੰ ਗ੍ਰਾਫਟਿੰਗ ਜੀ ਤੇ ਹੋਣੀਆਂ ਨਾ। ਹੂੰ ਇਹ ਕੌੜੇ ਬੀਜਾਂ ਤੋਂ ਤਿਆਰ ਕੀਤੇ ਵੇ। ਇਹ ਕਾਹਦੇ ਆ? ਇਹ ਪਹਿਲੇ ਸਾਦੇ ਹੀ ਫਰੂਟ ਦੇ ਹੀ ਆ। ਅੱਛਾ ਸਾਰੇ ਪਹਿਲੇ ਸਾਲ ਕਿਆ ਲਈ ਧਰਤੀ ਇੱਥੇ ਜ਼ਮੀਨ ਕਾਲੀ ਜੀ ਹੈ ਨਹੀਂ ਮਿੱਟੀ ਕਾਲੀ ਮਿੱਟੀ ਹੈ। ਇਹਨੂੰ ਆਦੇ ਨਾ ਗਿੱਲੀ ਗੋਹਾ ਤੇ ਸੁੱਕੀ ਲੋਹਾ। ਹਾਂ ਇਹ ਮਿੱਟੀ ਨੂੰ ਸਾਡੇ ਉੱਥੇ ਹੈਗੀ ਆ MP 'ਚ ਹੈਗੀ ਆ ਤੇ ਗੁਜਰਾਤ 'ਚ ਹੈਗੀ ਆ। ਇਹਨੂੰ ਆਦੇ ਆ ਗਿੱਲੀ ਗੋਹਾ ਤੇ ਸੁੱਕੀ ਲੋਹਾ। ਜੇ ਗਿੱਲੀ ਹੈ ਤੇ ਬਸ ਐ ਖਿਲਰ ਜਾਣੀ ਆ ਤੇ ਜੇ ਸੁੱਕ ਗਈ ਤੇ ਫਿਰ ਲੋਹਾ ਲੋਹੇ ਦਾ ਬਣ ਜਾਣੀ। ਠੀਕ ਹੈ। ਤੇ ਕਿੰਨੇ ਸਰਪੰਚ ਸਾਹਿਬ ਪੰਜਾਬੀਆਂ ਦੇ ਘਰ ਆਪਣੇ ਕਿੰਨੇ ਇੱਥੇ ਹੁਣ? ਇੱਥੇ ਆ ਜਿਹੜਾ ਜਾਰਜੀਆ ਦਾ ਕਸਬਾ ਸਨੌਰੀ ਆ ਹੂੰ ਇੱਥੇ ਘੱਟ ਤੋਂ ਘੱਟ ਵੀ 14-15 ਘਰ ਆ ਪੰਜਾਬੀਆਂ ਦੇ। ਪਹਿਲੋਂ ਆਂਦੇ ਵੀ ਪਾਕਿਸਤਾਨ ਦੇ ਵਾਵਾ ਸੀ ਤੇ ਇੰਡੀਅਨ ਵੀ ਵਾਵਾ ਸੀ। ਹਾਂ ਪਹਿਲਾਂ ਤੇ ਬਹੁਤ ਸੀ। ਪਹਿਲਾਂ ਬਹੁਤ ਲੋਕ ਆਏ ਹੂੰ ਪਰ ਜਿਹੜੇ ਹੁਣ ਟਿਕੇ ਆ ਉਹ ਰਹੇ ਆ ਬਾਕੀ ਚਲੇ ਗਏ। ਮੈਂ ਗਾਂ ਤੁਰ ਗਏ ਹੁਣ ਕੈਨੇਡਾ ਨੂੰ। ਜਿਹੜੇ ਤੇ ਜਿਨ੍ਹਾਂ ਜ਼ਮੀਨਾਂ ਨਹੀਂ ਲਈਆਂ ਹੂੰ ਜਿਹੜੇ ਉਦਾਂ ਆਏ ਕਈ ਉਹ ਤੇ ਲੰਘ ਗਏ ਗਾਂ ਯੂਰਪ ਨੂੰ ਜਾਂ ਕੋਈ ਕਿਤੇ ਲੰਘ ਗਏ। ਤੇ ਜਿਨ੍ਹਾਂ ਜ਼ਮੀਨਾਂ ਲਈਆਂ ਸੀ ਜਾਂ ਜਿਹੜੇ ਜ਼ਮੀਨਾਂ ਵਾਲੇ ਪਿਛਾਂ ਕਈ ਮੁੜ ਗਏ ਵਿੱਚ। ਮੁੜ ਗਏ। ਜ਼ਮੀਨਾਂ ਵਾਲੇ ਵਿਰਲੇ ਰਹੇ ਆ ਜਿਹੜੇ ਮਿਹਨਤ ਕਰਨ ਵਾਲੇ ਰਹਿ ਗਏ ਆ ਜਾਂ ਜਿਹੜੇ ਲਾ ਲਓ ਤੁਸੀਂ ਪਿੱਛੋਂ ਜਿਹੜੇ ਉਦਾਂ ਆਏ ਸੀ ਜ਼ਮੀਨ ਲੈ ਲਈ ਤੇ ਚਲੋ ਵੀ ਕਿਹਾ ਵੀ ਘੁੰਮ ਫਿਰ ਕਿੱਥੋਂ ਚਲੇ ਜਾਣਾ ਵਾ ਉਹਨਾਂ ਨੂੰ ਨਹੀਂ ਉਹ ਚਲੇ ਗਏ। ਜਿਹੜੇ ਟਿਕ ਗਏ ਉਹ ਹੀ ਜਿਹੜੇ ਟਿਕੇ। ਟਿਕ ਗਏ ਮਿਹਨਤ ਜਿਨ੍ਹਾਂ ਕੀਤੀ ਹੈ ਬਸ ਉਹ ਰਹੇ। ਚਲੋ ਮਿਹਨਤ ਨਹੀਂ ਕੀ ਕਹਿੰਦੇ ਨੇ ਵੀ ਨੀਤਾਂ ਨਾਲ ਹੀ ਮਰਾਦਾ ਮਿਹਨਤ ਨਾਲ ਹੀ ਸਾਰਾ ਕੁਝ। ਤੇ ਇੱਧਰ ਮਾਤਾ ਜੀ ਹੁਣੀ ਡੇ ਭਿੰਡੀਆਂ ਤੋੜੋ ਤੁਸੀਂ। ਇਹ ਦੇਸੀ ਭਿੰਡੀਆਂ ਇਹਨਾਂ ਨੇ ਜਾਰਜੀਆ ਚ ਲਾਈਆਂ। ਇਹ ਤੋੜੇ ਪਕਾਉਣ ਵਾਸਤੇ ਤੋੜਦੇ ਜੇ? ਹਾਂ ਉਹ ਸਬਜ਼ੀ ਵਾਸਤੇ ਹੀ। ਹਾਂ ਸਬਜ਼ੀ ਬਣਾਉਣ ਲਈ ਤੋੜਨ ਦੇ। ਚਲੋ ਇੱਧਰ ਦੀ ਆਏ ਨਾ ਮੈਂ ਭਿੰਡੀਆਂ ਇੱਧਰ ਨਾਲੇ ਵੇਖਦਾ ਜਾਵਾਂ। ਭਿੰਡੀਆਂ ਨਾਲ ਦੇ ਨਾਲ ਜਿਹੜੀਆਂ ਤੋੜਨ ਵਾਲੀਆਂ ਸਬਜ਼ੀ ਵਾਲੀਆਂ ਉਹ ਤੋੜੀ ਜਾਂਦੇ। ਆਹ ਵੇਖੋ ਇਹ ਬੀਬੂ ਉਧਰੋਂ ਲਿਆ ਕੇ ਲਾਇਆ ਨਾ ਦੇਸੀ ਇੰਡੀਅਨ। ਇੱਧਰ ਤੇ ਇੱਧਰਲਿਆਂ ਨੂੰ ਆਂਦੇ ਆ ਵੀ ਇੱਧਰਲਿਆਂ ਨੂੰ ਭਿੰਡੀ ਦਾ ਪਤਾ ਹੀ ਨਹੀਂ ਗਾ ਭਿੰਡੀ ਹੁੰਦੀ ਕੀ ਹੈ। ਤੇ ਇਹ ਆਪਣੇ ਵਾਸਤੇ ਜਾਂ ਆਪਣੇ ਜਿਹੜੇ ਰੈਸਟੋਰੈਂਟ ਵਗੈਰਾ ਉੱਥੇ ਚੱਲਦੀ ਇਹਨਾਂ ਦੇ ਦੇਸੀ ਜਿਹੜੇ ਰੈਸਟੋਰੈਂਟ ਇੰਡੀਅਨ ਪਾਕਿਸਤਾਨੀ ਖਾਂਦੇ ਬਾਕੀ ਕੋਈ ਨਹੀਂ ਖਾਂਦਾ। ਹਾਂ ਕੱਦੂਆਂ ਦੀਆਂ ਬੱਲਾਂ ਲਾਈਆਂ ਵੀ ਦੇਸੀ ਨੇ। ਨਰਸਰੀ ਬਹੁਤ ਵਧੀਆ ਸਾਰੇ ਵਹਾਏ ਇਹਨਾਂ ਨੇ। ਭਿੰਡੀਆਂ ਵੀ ਦੇਸੀ ਲਾਈਆਂ ਤੇ ਜਿਹੜੇ ਫਰੂਟ ਤੇ ਦੂਸਰਾ ਡੈਕੋਰੇਸ਼ਨ ਵਾਲੇ ਬੂਟੇ ਤੇ ਭਿੰਡੀਆਂ ਵੀ ਵੇਖ ਲਈਆਂ। ਮਾਂ ਜੀ ਹੁਣੀ ਭਿੰਡੀਆਂ ਲਾਉਣ ਡੇ ਤੇ ਆਪਾਂ ਸਰਪੰਚ ਸਾਹਿਬ ਦੇ ਨਾਲ ਜਾਣਾ। ਇਹਨਾਂ ਦੀ ਜ਼ਮੀਨ ਵੇਖਣੀ ਸਵੇਰੇ ਵੇਖਾਂਗੇ ਤੇ ਅੱਜ ਕੋਈ ਗੱਪਸ਼ਪ ਮਾਰਾਂਗੇ। ਵਕਾਰ ਗਿਆ ਉਧਰ ਨੂੰ ਜਰਾ ਮਾਲ ਡੰਗਰ ਵੇਖਣ ਵਾਸਤੇ ਆਉਂਦਾ ਤੇ ਫਿਰ ਅਗਲੀਆਂ ਗੱਲਾਂ ਬਾਤਾਂ ਫਿਰ ਆਪਾਂ ਕਰਦੇ। ਲੋ ਵੀ ਆਪਾਂ ਆ ਗਏ ਸਰਪੰਚ ਸਾਹਿਬ ਦੇ ਡੇਰੇ ਤੇ। ਇਹਨੇ ਵੀ ਟਰੈਕਟਰ ਖੜਾਏ ਆ 672L। ਕਿਹੜਾ ਮਾਡਲ ਹੈ ਜੀ? ਇਹ ਮਾਡਲ 2023 ਕੰਪਨੀ ਕਿਹੜੀ ਆ? ਕਰਤਾਰ ਇਹ ਉੱਥੋਂ ਲਿਆਂਦੀ ਆ? ਜਿਹਨੂੰ ਕੋਈ ਨਹੀਂ ਚੁੱਕੂ ਨੂੰ ਕਰਤਾਰ ਚੁੱਕੂ। ਇਹ ਇੰਡੀਆ ਤੋਂ ਲਿਆਂਦਾ? ਇਹ ਵੀ ਇੰਡੀਆ ਤੋਂ ਲਿਆਂਦਾ। ਇਹ ਵੀ ਇੰਡੀਆ ਤੋਂ ਲਿਆਂਦਾ ਵਾ। ਉਹ ਪਰਲਾ ਪਿੱਕਾ ਜਿਹੜਾ ਉਹ ਵੀ ਇੰਡੀਆ ਤੋਂ। ਆਹ ਜਿਹੜਾ ਹਾਂ ਟਾਟਾ ਦਾ। ਟਾਟਾ ਠੀਕ ਹੈ। ਆ ਇੱਥੋਂ ਦੀਆਂ ਲੋਕਲ। ਉਹ ਫਾਰਮ ਟਰੈਕ ਉਹ ਜਿਹੜਾ ਉਹ ਵੀ ਇੰਡੀਆ ਦਾ। ਉਹ ਵੀ ਇੰਡੀਆ ਦਾ। ਲੋ ਵੀ ਰੋਟੀ ਪਾਣੀ ਆਪਾਂ ਖਾ ਕੇ ਤੇ ਹੁਣ ਸੌਣ ਵਾਲੀ ਤਿਆਰੀ ਕਰ ਲਾਂਗੇ। 10 ਵੱਜ ਗਏ। ਸਰਪੰਚ ਸਾਹਿਬ ਨੇ ਖਵਾਈ ਸਾਨੂੰ ਦਾਲ ਤੇ ਨਾਲ ਖਵਾਇਆ ਮੁਰਗਾ ਹਲਾਲ। ਬਿਲਕੁਲ। ਇਹ ਕਿੱਥੋਂ ਲੱਭ ਕੇ ਲਿਆਂਦਾ? ਇਹ ਇੱਥੇ ਮਿਲ ਜਾਂਦਾ? ਅੱਛਾ ਚਲੋ ਬਹੁਤ ਸ਼ੁਕਰੀਆ। ਸਵੇਰੇ ਮਿਲਦੇ ਆ। ਓਕੇ ਕੱਲ ਇਹਨਾਂ ਦੇ ਆਪਾਂ ਖੇਤ ਜਾਣਾ ਖੇਤ ਵੇਖਣ ਜਾਣਾ ਤੇ ਅਗਲੀਆਂ ਗੱਲਾਂ ਬਾਤਾਂ ਹੁਣ ਕਰਾਂਗੇ ਕੱਲ। ਅੱਜ ਦਾ ਵਲੌਗ ਮੁਕਾਉਂਦੇ ਇੱਥੇ ਹੀ। ਮਿਲਦੇ ਆ ਤੁਹਾਨੂੰ ਫੇਰ। ਰੱਬ ਰੱਖਾ।